असलामुअलैकुम गुड मॉर्निंग सोहणियो गुड मॉर्निंग लो भी सोहणियो देख लवो एक ठंडी ठंडी सुबह ਤੁਹਾਨੂੰ ਅਸੀਂ ਖੁਸ਼ ਆਮਦੇਦ ਕਹਿ ਰਹੇ ਆ ਛੁੱਟੀ ਦਾ ਦਿਨ ਹੈ ਤੇ ਇੱਥੇ ਤੁਹਾਨੂੰ ਜ਼ਿਆਦਾਤਰ ਗਾੜੀਆਂ ਜਿਹੜੀਆਂ ਨਾ ਨਜ਼ਰ ਆ ਰਹੀਆਂ ਨੇ ਕਿਉਂਕਿ ਛੁੱਟੀ ਦਾ ਕਰਕੇ ਲੋਕ ਜ਼ਿਆਦਾਤਰ ਘਰਾਂ ਵਿੱਚ ਨੇ ਬੱਚੇ ਵੀ ਘਰ ਨੇ ਤੇ ਵੱਡੇ ਵੀ ਘਰ ਨੇ ਤੇ ਸਾਨੂੰ ਅਸੀਂ ਨਿਕਲੇ ਬਾਹਰ ਬੈ ਕੇ ਤੁਹਾਨੂੰ ਦਿਖਾ ਦੇਵਾਂ ਮੰਜ਼ਰ ਬਾਹਰ ਦਾ ਤੇ ਸਾਹਮਣੇ ਸ਼ੀਲਾ ਵੀ ਨਜ਼ਰ ਆ ਗਈ ਸ਼ੀਲਾ ਨਾਲ ਵੀ ਹੈਲੋ ਹਾਈ ਅਸੀਂ ਕਰ ਲਿਆ ਤੇ ਸ਼ੀਲਾ ਨੇ ਦੇਖ ਕੇ ਬਈ ਇੱਕ ਫਲਾਈਂਗ ਕਿਸ ਸਾਡੇ ਵੱਲ ਭੇਜ ਦਿੱਤੀ ਤੇ ਅਸੀਂ ਵੀ ਜਵਾਬੀ ਇੱਕ ਫਲਾਈਂਗ ਕਿਸ ਭੇਜ ਦਿੱਤੀ ਉੱਧਰ ਕਿਉਂਕਿ ਉਹ ਤਾਂ ਬਰਫ਼ ਤੇ ਇੰਨੀ ਤਿਲਕੜ ਹੋ ਰਹੀ ਉਹਨਾਂ ਦੇ ਘਰ ਦੇ ਸਾਹਮਣੇ ਕਿ ਜਾ ਤੇ ਮੈਂ ਸਕ ਰਹੀ ਸਾਂ ਬਸ ਫਲਾਈਂਗ ਕਿਸ ਦਾ ਤਬਾਦਲਾ ਹੋ ਗਿਆ ਸਾਡਾ ਦੋਨਾਂ ਦਾ ਤੇ ਬੜਾ ਚੰਗਾ ਲੱਗਿਆ ਮੈਨੂੰ ਕਿ ਸਵੇਰ ਸਵੇਰ ਤੁਹਾਨੂੰ ਕੋਈ ਪਿਆਰ ਭਰਾ ਕੋਈ ਸਲਾਮ ਮਿਲ ਜਾਵੇ ਕੋਈ ਪਿਆਰ ਭਰਾ ਬੰਦਾ ਮਿਲ ਜਾਵੇ ਤੇ ਬੜਾ ਚੰਗਾ ਲੱਗਦਾ ਵੇ ਤੇ ਬਸ ਮੈਂ ਇੱਥੋਂ ਹੁਣ ਅੱਗੇ ਨਹੀਂ ਜਾਵਾਂਗੀ ਕਿ ਇੱਥੇ ਰੋਡ ਤੇ ਬੜੀ ਬਰਫ਼ ਹੋ ਰਹੀ ਹੈ ਇੱਥੇ ਤੇ ਪਤਾ ਚੱਲੇ ਕਿ ਫਲਾਈਂਗ ਕਿਸ ਤੇ ਸਾਰੇ ਮਜ਼ੇ ਹੀ ਨਿਕਲ ਜਾਣ ਤੇ ਇੱਥੇ ਧਰਮ ਕਰਕੇ ਮੈਂ ਡਿੱਗੀ ਹੋਵਾਂ ਤੇ ਉਹ ਕੀ ਕਹਿੰਦੇ ਨੇ ਇਸ ਤੋਂ ਮੈਂ ਅੱਗੇ ਨਹੀਂ ਜਾਵਾਂਗੀ ਔਰ ਸ਼ੀਲਾ ਦੇ ਘਰ ਦੇ ਬਾਹਰ ਤੇ ਬੜੀ ਫਿਸਲਣ ਹੋ ਰਹੀ ਹੈ ਸ਼ੀਲਾ ਦੀ ਗਾੜੀ ਤੇ ਖੜੀ ਹੈ ਸ਼ੀਲਾ ਜੌਬ ਵੀ ਕਰਦੇ ਨੇ ਲੇਕਿਨ ਬੜੀ ਇਹਤਿਆਤ ਨਾਲ ਨਿਕਲਦੇ ਹੋਣਗੇ ਕਿਉਂਕਿ ਬੜਾ ਜ਼ਿਆਦਾ ਬਰਫ਼ ਹੈ ਔਰ ਬੈਠੀ ਦੇ ਘਰ ਦੇ ਸਾਹਮਣੇ ਵੀ ਕਾਫੀ ਬਰਫ਼ ਹੈ ਤੇ ਬਈ ਬਰਫੋ ਬਰਫ ਹੋਇਆ ਹੈ ਲੇਕਿਨ ਮਹਿਕਮਾ ਮੌਸਮੀਆਤ ਨੇ ਦੱਸਿਆ ਕਿ ਕੱਲ ਜਿਹੜਾ ਮੰਡੇ ਵਾਲੇ ਦਿਨ ਨਾ ਬਾਰਿਸ਼ ਹੋਣੀ ਹੈ ਤੇ ਬਾਰਿਸ਼ ਹੋਏਗੀ ਔਰ ਫਿਰ ਕੁਝ ਟੈਂਪਰੇਚਰ ਵੀ ਡਾਊਨ ਹੋ ਜਾਏਗਾ ਔਰ ਇਹ ਬਰਫ਼ ਸਾਰੀ ਜਿਹੜੀ ਹੈ ਨਾ ਪਿਘਲ ਜਾਏਗੀ ਕਾਫੀ ਪਿਘਲੀ ਹੈ ਥੋੜੀ ਥੋੜੀ ਕਰਕੇ ਲੇਕਿਨ ਹਾਲੇ ਵੀ ਜਿਹੜਾ ਜਗ੍ਹਾ ਤੇ ਬਿਲਕੁਲ ਜੰਮ ਗਈ ਹੈ ਕਿਉਂਕਿ ਟੈਂਪਰੇਚਰ ਇੰਨਾ ਡਾਊਨ ਜਾ ਰਿਹਾ ਨਾ ਉੱਥੋਂ ਫਿਰ ਬਿਲਕੁਲ ਪਿਘਲਣ ਦਾ ਨਾਂ ਨਹੀਂ ਲੈ ਰਹੀ ਹੈ ਤੇ ਇਸ ਤੋਂ ਕੱਲ ਬਾਰਿਸ਼ ਦੀ ਪੇਸ਼ਨ ਗੋਈ ਹੈ ਬਾਰਿਸ਼ ਹੋਣੀ ਹੈ ਤੇ ਫਿਰ ਉਸ ਤੋਂ ਬਾਅਦ ਫਿਰ ਸਾਰਾ ਜਿਹੜਾ ਮਤਲਾ ਸਾਫ਼ ਹੋ ਜਾਏਗਾ ਸਾਰਾ ਜਿਹੜਾ ਤਿਲਕਣਾ ਤੁਲਕਣਾ ਹੋਈਆਂ ਨਾ ਤੇ ਉਹ ਕੀ ਕਹਿੰਦੇ ਠੀਕ ਹੋ ਜਾਣਗੀਆਂ ਤੇ ਮੈਂ ਕੀ ਕਹਿੰਦੇ ਨੇ ਸਵੇਰ ਉੱਠੀ ਨਾ ਬਹੁਤ ਮੈਨੂੰ ਠੰਡ ਲੱਗੀ ਮੈਂ ਕਿਹਾ ਨਹੀਂ ਬਾਈ ਵੱਡਾ ਕੋਟ ਪਾਵੋ ਬਹੁਤ ਸਰਦੀ ਹੈ ਕਿ ਛੋਟੇ ਆਮ ਜਿਹੜਾ ਸੀ ਸੂਟਰ ਪਹਿਨਦੇ ਨਾ ਸੂਟਰ ਉਹ ਸੂਟਰ ਵਿੱਚ ਕੁਛ ਨਹੀਂ ਪਿਆ ਹੁੰਦਾ ਸੀ ਮੇਰੀ ਕਲਾਸ 'ਚ ਇੱਕ ਲੜਕੀ ਸੀ ਸਾਡੇ ਨਾਲ ਪੜ੍ਹਦੀ ਹੁੰਦੀ ਸੀ ਉਹ ਹਮੇਸ਼ਾ ਸੂਟਰ ਕਹਿੰਦੀ ਹੁੰਦੀ ਸੀ ਕਿ ਸੂਟਰ ਪਹਿਨ ਕੇ ਆਈ ਹਾਂ ਮੈਂ ਤੇ ਅਸੀਂ ਵੀ ਸੂਟਰ ਪਾਇਆ ਸੀ ਵੀ ਸੂਟਰ ਨਾਲ ਤੇ ਕੋਈ ਗੁਜ਼ਾਰਾ ਨਹੀਂ ਹੋਇਆ ਤੇ ਅਸੀਂ ਫਿਰ ਸੂਟਰ ਲਾ ਕੇ ਨਾ ਤੇ ਮੋਟਾ ਕੋਟ ਹੀ ਪਾ ਲਿਆ ਕਿ ਚਲੋ ਵੀ ਇਹੀ ਪਾਓ ਤੇ ਥੋੜਾ ਥੋੜਾ ਸੂਰਜ ਝਾਤੀਆਂ ਪੇ ਮਾਰਦਾ ਵੇ ਕਿਸੇ ਵੇਲੇ ਲੁਕ ਜਾਂਦਾ ਤੇ ਛੁਪਨ ਛੁਪਾਈ ਸੂਰਜ ਵੀ ਸਾਡੇ ਨਾਲ ਪੇ ਖੇਲਦਾ ਵੇ ਤੇ ਚਲੋ ਜੀ ਅਸੀਂ ਹੁਣ ਥੋੜਾ ਜਿਹਾ ਆਪਣਾ ਕੰਮ ਕਾਜ ਵੱਲ ਆਉਂਦੇ ਆ ਤੁਹਾਨੂੰ ਮੈਂ ਦਿਖਾ ਦਿੱਤਾ ਬਾਹਰ ਦਾ ਮੰਜ਼ਰ ਤੇ एक किताब सी ना मौत का मंजर तुसी शायद सुनिया भी होवे मौत का मंजर तो इस तरह हो पढ़ने होने से बड़ा डर लगता होंदा सी कि ऐसा भयानक मंजर पेश किया जाता इस तरह ही तुहानूं बाहर दा मंजर दिखा दिता वे सर्दी दा ते असीं हुण नाश्ते तो ज़ाहिर फारिग हो गए नाश्ता सा करके हले मेरा खलारा सारा पिया वे किचन इन्ना मंजर पेश कर रहा वे ना ਤੇ ਪਤਾ ਵੀ ਕਿ ਘਰ ਦਾ ਕੰਮ ਤੇ ਅਸੀਂ ਕਰਨਾ ਹੀ ਹੈ ਕੋਈ ਨਹੀਂ ਬਾਹਰ ਦਾ ਤਾਂ ਨਜ਼ਾਰਾ ਕਰਾਤਾ ਤੇ ਹੁਣ ਅਸੀਂ ਖਾਣ ਪਕਾਉਣ ਦਾ ਸਿਲਸਿਲਾ ਆਪਣਾ ਸ਼ੁਰੂ ਕਰਨ ਲੱਗੇ ਆ ਤੇ ਮੈਂ ਕਿਹਾ ਚਲੋ ਮੈਂ ਨਾਲ ਨਾਲ ਤੁਹਾਨੂੰ ਸ਼ਾਮਿਲ ਰੱਖਣੀ ਹੈ ਇਹਦੇ ਵਿੱਚ ਕਿ ਅਸੀਂ ਅੱਜ ਬਣਾਉਣਾ ਵੇ ਜਿਹੜਾ ਇਹ ਕੀ ਕਹਿੰਦੇ ਨੇ ਸਾਬਤ ਮੂੰਗ ਦੀ ਦਾਲ ਇਹ ਮੈਂ ਕੱਢ ਕੇ ਰੱਖ ਲਈ ਹੈ ਕਿੰਨੀ ਸੋਹਣੀ ਆਵਾਜ਼ ਪਈ ਆਉਂਦੀ ਤੇ ਨਾਲ ਚਨੇ ਦੀ ਦਾਲ ਮਿਕਸ ਕਰਕੇ ਦੋਨੋਂ ਦਾਲਾਂ ਮੈਂ ਬਣਾਵਾਂਗੀ ਲੇਕਿਨ ਚਨੇ ਦੀ ਦਾਲ ਬਹੁਤ ਘੱਟ ਹੈ ਵਰਨਾ ਬਰਾਬਰ ਜਾਂਦੀਆਂ ਨੇ ਲੇਕਿਨ ਇਹ ਥੋੜੀ ਘੱਟ ਹੈ ਮੈਂ ਕਿਹਾ ਕੋਈ ਬਾਤ ਨਹੀਂ ਚਲੇਗਾ ਨਹੀਂ ਬਲਕਿ ਦੌੜੇਗਾ ਅਸੀਂ ਇਹੀ ਬਣਾਉਣਾ ਵੇ ਬਈ ਫਿਰ ਕੀ ਕਹਿੰਦੇ ਨੇ ਬਹੁਤ ਕੱਲ ਵੀ ਖੁਮਾਸ਼ ਲੈ ਕੇ ਆ ਗਿਆ ਸੀ ਉੱਥੋਂ ਬਾਹਰ ਤੋਂ ਖਾਣਾ ਤੇ ਚਿਕਨ ਵਗੈरह ਖਾਦੀ ਵਿੰਗਸ ਔਰ ਚਿਕਨ ਔਰ 버ਗਰ तो फिर रात सबने बच्चे आए हुए सन हो है गल तो तुहानूं मैं दसी नहीं कि जी मेरी हिट हुई है ना मेरी रेसिपी गाजर के हलवे की वो गाजर का हलवा पता नहीं गया कित्थे बड़िया ही थोड़ा जिहा सी पर भी बड़ा पसंद आ गया और जी मैं बनाई सी फ्रूट चाट वो भी बड़ी सबनों पसंद आ गई तो वो भी मुक गई तो खुमाश राती फिर लभदा नीचे आया और कि कुछ फ्रूट चाट हैगी मैं क्या तो मुक गई तो मैं सोचा कि मैं चलो अज उहदे लई फ्रूट चाट दोबारा बना देनी है फ्रूट तो घर पिया ही है तो यह फिर ना फ्रैश कल मैं पाया सी शब्बीर हुसैन साहब ने उदन कहा सी कि मैं फ्रैश जड़ा ना ਉਹਦੇ ਵਿੱਚ फ्रूट चाट ਵਿੱਚ पाना डब्बे वाला नहीं पाते ज़्यादा टेस्ट अच्छा फ्रैश जो पाओ ना जड़ा ऑरेंज ਇਹਦਾ ही आंदा वे तो मेरे को भी फ्रैश सन तो मैं फ्रैश ही पाए
ਤੇ ਜਿਸ ਦਿਨ ਫਰੈਸ਼ ਨਾ ਹੋਣ ਤੇ ਜੂਸ ਪਾ ਲੈਂਦੇ ਆ। ਤੇ ਇਹ ਵਾਕਈ ਬਹੁਤ ਟੇਸਟੀ ਉਹਦੇ ਨਾਲ ਟੇਸਟ ਆਉਂਦਾ ਫਰੈਸ਼ ਜੂਸ ਦਾ ਜਿਹੜਾ ਆਉਂਦਾ ਵੇ। ਤੇ ਕੱਲ ਮੈਂ ਇਹ ਵੀ ਸਾਰੇ ਨਿਚੋੜ ਕੇ ਪਾ ਦੇਣੇ ਸਨ। ਮੈਂ ਕਿਹਾ ਸੀ ਚਲੋ ਇਹ 5-6 ਪਏ ਨੇ, ਇਹ ਵੀ ਨਿਚੋੜ ਕੇ ਪਾ ਦਾਂਗੀ, ਇਹ ਮੁੱਕਣ ਇੰਨੇ ਦਿਨ ਦੇ ਪਏ ਨੇ। ਪਰ ਇਹ ਵੀ ਮੇਰਾ ਹੱਥ ਜਿਹੜਾ ਨਾ ਜ਼ਖਮੀ ਹੋ ਗਿਆ, ਜ਼ਖਮੀ ਜ਼ਾਹਿਦ ਗਿੱਲੂ। ਤੇ ਉਹ ਇੱਕ ਸੀ ਕਿ ਮੈਂ ਗਾਜਰਾਂ ਝੜਨੀ ਪਈ ਸੀ ਨਾ ਜਦੋਂ, ਓਏ ਹੋਏ ਹੋਏ ਮੇਰਾ ਅੰਗੂਠੇ ਤੇ ਵੀ ਜਿਹੜਾ ਨਾ ਨਾਲ ਹੀ ਇੱਥੋਂ ਨਾ ਇੱਥੋਂ ਉਤਰ ਗਿਆ ਚਮੜੀ। ਓਏ ਮੇਰੇ ਅੱਲਾ, ਮੈਨੂੰ ਇੰਨੀ ਦਰਦ ਹੋਈ ਔਰ ਖੂਨ ਵਗੜੋਂ ਬੰਦ ਨਹੀਂ ਹੋ ਰਿਹਾ ਸੀ। ਮੈਂ ਫਿਰ ਜਿੰਨੀ ਬਣੀ ਨਾ ਥੋੜੀ ਚਾਟ ਬੰਨਾ ਥੋੜੀ ਜਿਹੀ ਹੋਰ ਬਣਾ ਲੈਣੀ ਸੀ, ਮੇਰੇ ਕੋਲ ਕਟਿੰਗ ਨਹੀਂ ਹੋ ਰਹੀ ਸੀ, ਮੈਂ ਫਿਰ ਛੱਡਤਾ ਕਿਉਂਕਿ ਖੂਨ ਨਹੀਂ ਬੰਦ ਹੋ ਰਿਹਾ ਸੀ। ਮੈਂ ਕਿਹਾ ਚਲੋ ਛੱਡੋ, ਅੱਜ ਹੁਣ ਥੋੜਾ ਮੈਂ ਬਿਹਤਰ ਆ ਮੇਰਾ ਹੱਥ। ਮੈਂ ਕਿਹਾ ਚਲੋ ਮੈਂ ਥੋੜਾ ਜਿਹਾ ਫਰੂਟ ਤੇ ਪਿਆ ਹੀ ਹੈ, ਮੈਂ ਥੋੜੀ ਜਿਹੀ ਫਰੂਟ ਚਾਟ ਕੁਮਾਸ਼ ਵਾਸਤੇ ਹੋਰ ਬਣਾ ਦਿੰਦੀ ਹਾਂ। ਤੇ ਇਹ ਲੋ ਵੀ ਇਹ ਦੇਖ ਲਵੋ ਸਾਡੇ ਕਫੈਤ ਸਵਾਰੀਆਂ ਵਾਲੇ ਕੰਮ। ਉਸ ਦਿਨ ਮਾਸ਼ ਦੀ ਦਾਲ ਬਣਾਈ ਸੀ ਤੇ ਮੇਰੇ ਹਸਬੈਂਡ ਮਾਸ਼ ਦੀ ਦਾਲ ਹੀ ਪਸੰਦ ਕਰਦੇ। ਸਾਰੀਆਂ ਦਾਲਾਂ 'ਚੋਂ ਕੋਈ ਵੀ ਦਾਲ ਪਕਾ ਲਓ ਉਹਨਾਂ ਨੂੰ ਮਾਸ਼ ਦੀ ਦਾਲ ਚਾਹੀਦੀ ਹੁੰਦੀ ਹੈ। ਇਹ ਬਚ ਗਈ ਸੀ, ਮੈਂ ਫਰੀਜ਼ ਕਰ ਦਿੱਤੀ ਸੀ। ਉਹਨਾਂ ਨੇ ਕਿਹਾ ਮੈਂ ਤੇ ਅੱਜ ਮਾਸ਼ ਦੀ ਦਾਲ ਹੀ ਖਾਵਾਂਗਾ, ਇਸ ਤੋਂ ਕਿਉਂਕਿ ਸਾਬਤ ਮੂੰਗ ਦੀ ਦਾਲ ਉਹ ਨਹੀਂ ਖਾਂਦੇ। ਤੇ ਜਿਸ ਦਿਨ ਉਹਨਾਂ ਦਾ ਕੋਈ ਹੋਰ ਬਸ ਤੋਂ ਬੰਦ ਹੁੰਦਾ ਵੇ ਨਾ ਜਿਸ ਦਿਨ ਹੋਰ ਉਹਦਾ ਕੋਈ ਬਸਤੋਬੰਦ ਹੁੰਦਾ ਤੇ ਅਸੀਂ ਫਿਰ ਉਦੋਂ ਆਪਣੇ ਲਈ ਮੂੰਗ ਦੀ ਬਣਾ ਲੈਂਦੇ ਹਾਂ। ਇਸ ਤੋਂ ਮੈਂ ਖਮਾਸ਼ ਅਜੈ ਵਾਲੀ ਦਾਲ ਖਾਵਾਂਗੇ, ਮੇਰੇ ਹਸਬੈਂਡ ਹੈ ਮਾਸ਼ ਦੀ ਦਾਲ ਖਾਣਗੇ। ਤੇ ਇਹ ਨਾਲ ਜਿਹੜੇ ਨਾ ਉਸ ਦਿਨ ਅਸੀਂ ਰਾਫੀ ਹਾਊਸ ਗਏ ਸਨ ਨਾ, ਤੇ ਰਾਫੀ ਦੀ ਮੰਮਾ ਨੇ ਬਣਾਇਆ ਸਨ ਜਿਹੜਾ ਕੀ ਕਹਿੰਦੇ ਨੇ ਗੋਲਾ ਕਬਾਬ। ਗੋਲਾ ਕਬਾਬ ਪਏ ਹੋਏ ਹੋਏ ਇੰਨੇ ਜ਼ਬਰਦਸਤ ਬਣੇ ਸਨ ਗੋਲਾ ਕਬਾਬ, ਬਹੁਤ ਹੀ ਟੇਸਟੀ, ਇੰਨੇ ਮਜ਼ੇ ਦੇ। ਔਰ ਨਾਲ ਰਾਇਤਾ ਸੀ, ਨਾਲ ਇਮਲੀ ਦੀ ਚਟਨੀ ਸੀ। ਬਈ ਅਸੀਂ ਰਚ ਕੇ ਖਾਣਾ ਖਾਦਾ। ਇਮਲੀ ਦੀ ਚਟਨੀ ਵੀ ਉਹਨਾਂ ਨੇ ਨਾਲ ਦਿੱਤੀ ਸੀ ਤੇ ਨਾਲ ਉਹਨਾਂ ਨੇ ਜਿਹੜਾ ਨਾ ਰਾਇਤਾ ਵੀ ਦਿੱਤਾ ਸੀ। ਤੇ ਥੋੜ੍ਹੇ ਜਿਹੇ ਕਬਾਬ ਹੈਗੇ ਨੇ ਨਾਲ, ਥੋੜ੍ਹੀ ਜਿਹੀ ਮੈਂ ਦਾਲ ਬਣਾਵਾਂਗੀ ਤਾਂ ਕਿ ਜ਼ਿਆਦਾ ਨਾ ਬਚ ਜਾਵੇ, ਕਿਉਂਕਿ ਫਿਰ ਉਹ ਫਿਰ ਪਈ ਰਹਿੰਦੀ ਹੈ। ਇਸ ਤੋਂ ਇਹ ਜੇ ਸਾਡੇ ਅੱਜ ਖਾਣ ਪਕਾਉਣ ਦਾ ਜਿਹੜਾ ਸ਼ਡਿਊਲ ਹੈ ਨਾ, ਤੇ ਅਸੀਂ ਇਹ ਹੁਣ ਉਹ ਇੱਕ ਅਸੀਂ ਬਚਪਨ 'ਚ ਖੇਡਦੇ ਹੁੰਦੇ ਸੀ ਨਾ ਪਕੜਨ ਪਕੜਾਈ। ਤੇ ਉਹ ਪਕੜਨ ਪਕੜਾਈ ਬੱਚਿਆਂ ਦਾ ਬੜਾ ਮਸ਼ਹੂਰ ਗੇਮ ਹੁੰਦਾ ਸੀ। ਬੱਚੇ ਦੌੜਦੇ ਸਨ, ਇੱਕ ਦੂਸਰੇ ਨੂੰ ਫੜਦੇ ਸਨ। ਤੇ ਅਸੀਂ ਜੀ ਕਟਨ ਕਟਾਈ ਹੁਣ ਕਰਨ ਲੱਗੇ ਆ। ਪਕੜਨ ਪਕੜਾਈ ਦਾ ਨਜ਼ਦੀਕ ਤਰੀਨ ਲਫ਼ਜ਼ ਆਈਏ ਤੇ ਅਸੀਂ ਕੀ ਕਹਿੰਦੇ ਨੇ ਕੱਟ ਕੇ ਤੇ ਫਿਰ ਦਾਲ ਦਾ ਤੜਕਾ ਲਾਉਂਦੇ ਹਾਂ ਤੁਹਾਡੇ ਨਾਲ, ਫਿਰ ਖਿਦਮਤ 'ਚ ਹਾਜ਼ਰ ਹੁੰਦੇ ਹਾਂ। ਭਾਂਡਿਆਂ ਦਾ ਖਲਾਰਾ ਪਿਆ ਵੇ ਤੇ ਕੀ ਕਹਿੰਦੇ ਨੇ ਪਰ ਐਵੇਂ ਕਿ ਇਹ ਜ਼ਿੰਦਗੀ ਦਾ ਹੁਸਨ ਹੈ ਕਿ ਤੁਸੀਂ ਉੱਠਦੇ ਹੋ, ਅੱਲਾਹ ਪਾਕ ਤੁਹਾਨੂੰ ਸਲਾਮਤੀ ਦੇ ਨਾਲ ਉਠਾਉਂਦਾ ਵੇ, ਅੱਲਾਹ ਪਾਕ ਤੁਹਾਨੂੰ ਰਿਜ਼ਕ ਦਿੰਦਾ ਵੇ, ਅੱਲਾਹ ਪਾਕ ਤੁਹਾਨੂੰ ਹੱਥ ਪੈਰ ਦੀ ਸਲਾਮਤੀ ਦਿੰਦਾ ਕਿ ਤੁਸੀਂ ਉੱਠ ਕੇ ਆਪਣੇ ਕੰਮ ਕਾਜ ਨਿਪਟਾਉਂਦੇ ਹੋ। ਤੇ ਇਹ ਉਸ ਰੱਬ ਦਾ ਬੜਾ ਸ਼ੁਕਰ ਹੈ। ਕਦੀ ਕੰਮ ਨੂੰ ਬੋਝ ਨਹੀਂ ਸਮਝਣਾ ਚਾਹੀਦਾ ਕਿ ਹਾਏ ਮਰ ਗਏ, ਲੁੱਟੇ ਗਏ ਤੇ ਪਤਾ ਨਹੀਂ ਸਾਡੇ ਤੇ ਕਿਆਮਤ ਟੁੱਟ ਪਈ ਹੈ। ਸਾਨੂੰ ਸਾਡੇ ਬੜੇ ਬਜ਼ੁਰਗ ਖਾਸ ਕਰ ਸਾਡੀ ਅੰਮੀ ਆਈ ਕਹਿੰਦੇ ਹੁੰਦੇ ਸਨ ਜਦੋਂ ਅਸੀਂ ਕਦੀ ਕਹਿਣਾ ਨਾ ਅੰਮੀ ਇੰਨੇ ਭਾਂਡੇ ਨੇ, ਤੇ ਅੰਮੀ ਨੇ ਕਹਿਣਾ ਕਦੀ ਵੀ ਇਹ ਨਾ ਕਰਿਆ ਕਰੋ ਕਿ ਇੰਨੇ ਭਾਂਡੇ ਨੇ। ਇੰਨੇ ਭਾਂਡੇ ਹੋਣ ਦਾ ਮਤਲਬ ਇਹ ਹੁੰਦਾ ਵੇ ਕਿ ਅੱਲਾਹ ਤੁਹਾਨੂੰ ਉਹਨਾਂ ਰਿਜ਼ਕ ਵੀ ਦੇ ਰਿਹਾ ਵੇ। ਤੁਸੀਂ ਉਹ ਭਾਂਡੇ ਲਪੇੜ ਰਹੇ ਹੋ, ਉਹਨਾਂ 'ਚ ਖਾ ਰਹੇ ਹੋ, ਉਹ ਤੁਹਾਨੂੰ ਰਿਜ਼ਕ ਵੀ ਉਨਾ ਹੀ ਮਿਲ ਰਿਹਾ ਵੇ। ਤੇ ਕਦੀ ਭਾਂਡਿਆਂ ਦਾ ਸ਼ਿਕਵਾ ਨਾ ਕਰੋ, ਉਸ ਰੱਬ ਦਾ ਸ਼ੁਕਰ ਕਰੋ ਕਿ ਜਿਹਨੇ ਤੁਹਾਨੂੰ ਖਾਣ ਵਾਸਤੇ ਇੰਨਾ ਕੁਛ ਦਿੱਤਾ ਵੇ। ਤੇ ਇਹ ਬੜਿਆਂ ਦੀਆਂ ਗੱਲਾਂ ਜਿਹੜੀਆਂ ਨਾ ਬੜੀਆਂ ਚੰਗੀਆਂ ਹੁੰਦੀਆਂ ਨੇ ਕਿ ਅਸੀਂ ਇਹ ਕਹਿੰਦੇ ਹਾਏ ਭਾਂਡੇ ਇੰਨੇ ਨੇ ਸਾਨੂੰ ਧੋਣੇ ਪੈਣੇ ਨੇ। ਅਸੀਂ ਕਦੀ ਉਹਦਾ ਸ਼ੁਕਰ ਨਹੀਂ ਅਦਾ ਕਰਦੇ ਕਿ ਅੱਲਾਹ ਤੇਰਾ ਸ਼ੁਕਰ ਹੈ ਕਿ ਤੂੰ ਸਾਨੂੰ ਕਿੰਨੀਆਂ ਸ਼ੈਵਾਂ ਦਿੱਤੀਆਂ ਨੇ ਖਾਣ ਦੀਆਂ ਰੰਗ ਬਰੰਗੀਆਂ ਚੀਜ਼ਾਂ ਕਿ ਜਿਹੜਾ ਅਸੀਂ ਫਿਰ ਖਾਂਦੇ ਹਾਂ ਔਰ ਅਸੀਂ ਕਹਿੰਦੇ ਨੇ ਲੁਤਫਅੰਦੋਜ਼ ਹੁੰਦੇ ਹਾਂ ਤੇਰੇ ਦਿੱਤੇ ਹੋਏ ਰਿਜ਼ਕ ਨੂੰ। ਤੇ ਇਸ ਤੋਂ ਕਦੀ ਕੰਮ ਨੂੰ ਬੋਝ ਨਹੀਂ ਸਮਝਣਾ ਚਾਹੀਦਾ। ਕੋਈ ਵੀ ਕੰਮ ਹੈ ਉਹਨੂੰ ਖੁਸ਼ ਦਿਲੀ ਦੇ ਨਾਲ ਕਰੋ ਨਾ ਤੇ ਉਹ ਕੰਮ ਫਿਰ ਆਸਾਨ ਹੋ ਜਾਂਦਾ। ਲੋਕ ਹੁਣ ਤਕਰੀਰ ਤੇ ਮੈਂ ਖਾਸੀ ਝਾੜ ਦਿੱਤੀ ਹੈ, ਉਹ ਮੈਨੂੰ ਲੱਗਦਾ ਤੁਹਾਨੂੰ ਚੰਗੀ ਵੀ ਲੱਗੀ ਹੋਏਗੀ। ਜੇ ਤੁਹਾਨੂੰ ਚੰਗੀ ਲੱਗੀ ਹੋਏ ਨਾ ਮੇਰੀ ਤਕਰੀਰ ਤਾਂ ਫਿਰ ਮੈਨੂੰ ਸ਼ਾਬਾਸ਼ੀ ਜ਼ਰੂਰ ਦੇ ਦਿਓ। ਇਹ ਮੈਂ ਕਬਾਬ ਸ਼ਬਾਬ ਇਹ ਸਾਰੀਆਂ ਚੀਜ਼ਾਂ ਕੱਢ ਕੇ ਇਸ ਤੋਂ ਰੱਖੀਆਂ ਕਿ ਠੰਡਕ ਬਹੁਤ ਹੈ ਫਰਿੱਜ ਵਿੱਚ, ਤਾਂ ਇੰਨੀ ਹਰ ਚੀਜ਼ ਸਭ ਬਾਹਰ ਇੰਨੀ ਫਰੀਜ਼ਿੰਗ ਟੈਂਪਰੇਚਰ ਹੈ। ਮੈਂ ਕਿਹਾ ਥੋੜ੍ਹਾ ਜਿਹਾ ਨਾਰਮਲ ਹੋ ਜਾਏਗਾ ਨਾ ਤੇ ਫਿਰ ਅਸੀਂ ਕਰ ਲਾਂਗੇ। ਤੇ ਚਲੋ ਜੀ ਹੁਣ ਅਸੀਂ ਸਟਾਰਟ ਕਰਨੇ ਆਪਣਾ ਕੰਮ ਤੇ ਨਾਲੋਂ ਨਾਲ ਤੁਹਾਨੂੰ ਸ਼ਾਮਿਲ ਰੱਖਾਂਗੇ। ਦਾਲ ਮੂੰਗ ਔਰ ਦਾਲ ਚਨਾ ਅਸੀਂ ਮਿਕਸ ਕਰਕੇ ਭਿਓ ਦਿੱਤੀ ਸੀ ਤੇ ਨਾਲ ਅਸੀਂ ਟਮਾਟਰ ਸਾਰੀਆਂ ਚੀਜ਼ਾਂ ਤਿਆਰ ਕਰ ਲਈਆਂ ਨੇ। ਅਸੀਂ ਹੁਣ ਇਹਦੇ ਵਿੱਚ ਪਾਵਾਂਗੇ ਆਇਲ। ਆਇਲ ਨੂੰ ਥੋੜ੍ਹਾ ਅਸੀਂ ਗਰਮ ਕਰਾਂਗੇ। ਆਇਲ ਗਰਮ ਹੋ ਚੁੱਕਿਆ ਹੈ, ਇਹਦੇ ਵਿੱਚ ਅਸੀਂ ਲਸਣ ਔਰ ਪਿਆਜ਼ ਪਾ ਦੇਵਾਂਗੇ। ਪਿਆਜ਼ ਨੂੰ ਅਸੀਂ ਫਰਾਈ ਕਰ ਰਹੇ ਹਾਂ, ਅੱਛਾ ਜਿਹਾ ਭੁੰਜਾ ਵੀ ਹੈ ਤੇ ਨਾਲ ਹੀ ਅਸੀਂ ਇਹਦਾ ਚੁੱਲ੍ਹਾ ਖੋਲ੍ਹ ਦਿੱਤਾ ਵੇ। ਮੈਂ ਪਾਣੀ ਰੱਖਿਆ ਸੀ, ਮੈਂ ਬਣਾ ਰਹੀ ਹਾਂ
कहवा बना रही हाँ, ज़ीरा और सुक्का धनिया, कलौंजी, दाल अजवाइन, ये सारिया चीज़ां ये मिक्स करके रखिया हुई ने तो इसका कहवा बना के असीं पीवांगे। तो चलो जी, नाल नाल असीं अपनी हांडी भी देख रहे हैं। प्याज साडा अच्छा गुलाबी जिहा हो गया वे। लसन और प्याज जिहड़ा असीं पाया सी इहदे विच असीं शामिल कर देंगे असीं जिहड़ी दाल, दोनों दालां मिक्स करके रखियां सन, मूंग की दाल और चने की। खाली मूंग की दाल भी तुसी बना सकते हो, मैं एक दिन वो भी बनाई सी चिकन पा के, सादी भी बन जाती है। दालों की तो बड़ी वैरायटी है भी, जिस तरह तुसी बनाना चाहो बना लवो। तो ये जाएगा जड़ा असी नमक, मिर्च, हल्दी ये शामिल कर देवांगे और उस तो बाद जड़ा असी टमाटर कट के रखिया होया ना वो ये पा देवांगे और ये पा देवांगे असी पानी थोड़ा जहा होर ज़्यादा पावांगे ताकि दाल साड़ी अच्छी गल जाए। लो जी, सारिया चीज़ां असी पा दित्तियां ने, अच्छा जा तड़का लग गया वे। असी इनू हुण कुकर नू कर देने बंद। बहुत ईजी है दाल बनाना, बहुत आसान। चलो जी, इनू असी हुण बंद करने आ। दाल का तड़का असी ला दिता वे ते फ्रूट चाट भी साड़ी बिल्कुल तैयार है, रेडी हो गई है। एक बार फिर फ्रूट चाट असी अज खानी है। तो चलो जी, इनू असी रखने आ फ्रिज विच। कुकर बंद कर दिता है तो नाल ही साडा कहवा जिहड़ा है ना ज़बरदस्त किस्म का बॉयल आना शुरू हो गया। ये मैं सौंफ भी पाई हुई है। एक चीज़ मैं दसना भुल गई सा, बहुत अच्छा ये सारिया चीज़ां मिक्स करके कहवा बनाओ ना तो बहुत अच्छा बनता वे। सोहणियों असी ढक्कन खोल दिता वे और ए देख लो जी, साड़ी दाल मूंगी छोलियां दी दाल जिहड़ी है बिल्कुल तैयार हो चुकी है। मूंगी बिल्कुल मिक्स हो गई है, पता नहीं मैं चलता मूंगी केड़ी है तो चनिया की दाल केड़ी है। बहुत ज़बरदस्त बनती है मूंगी छोलियां की दाल, कंबीनेशन बहुत अच्छा है। मैं दूरों दूरों कैमरा करके दिखा रही हूँ क्योंकि ये भाफ आ जाती है ना तो फिर वो बिल्कुल सही नज़र नहीं आता। इस स्टेज पर तुम ये थोड़ी जी हरी मिर्च पा दोगे तो बई फिर होर ज़रा हरी मिर्च की भी खुशबू आ जाएगी। लो बई, असी हरी मिर्च पा के इन्हूं थोड़ा जिहा हिला दिता है कि हरी मिर्च की भी खुशबू ये आ जाए। दाल साड़ी बिल्कुल तैयार है। दाल असी प्याली च कढ़ लईए, थोड़ी जी असी टेस्ट करांगे, खावांगे ते नाल दाल भी तैयार है तो नाल कहवा भी बिल्कुल तैयार हो चुका, पानी खुशबू। लेकिन मैं करा कि कहवा पीवां या दाल खावां, तो इस तो दाल जीत गई है बई, बाजी लै गई है। दाल जिहड़ी है ना बाजी लै गई है। असीं कहवा बाद च पीने आ, ये बह के नाल तुहाडे नाल खिताब करने आ ते नाल ही असी फिर जड़ा दाल खाने आ। हांडी पक गई है, काम काज काफ़ी हद तक निबड़ गए ने। मैं वैक्यूम भी चला लिया इस दरमियान, पर अभी हुण सिर्फ पोचा लाना रह गया है तो वो मासी हुण करेगी। लगे रहो मुन्ना भाई, घर के काम काज में लगे रहो मुन्ना भाई। घर के काम काज तो करने ही ने तो फिर अपने आप को यही कहना पैना, लगे रहो मुन्ना भाई, टेंशन लेने का नहीं टेंशन देने का। दूसरे को टेंशन दे दिया करो, लिया ना करो टेंशन। तो चलो जी ठीक है, असी कॉमेंट की तरफ आ जाने आ। दाल की बड़ी सोहनी खुशबू भी आती है तो चलो असी इन्होंने बाद इंसाफ करने, इन्नी तत्ती तत्ती दाल है, भावें मूँह ही सड़ जाए, असी अद तक थोड़े कॉमेंट पढ़ लेने। सहूलत हुसैन ने लिखा वे कि अमरीका च भी शदीद सर्दी भी पैंदी है। कल की वीडियो देख के उन्होंने कहा भी बड़ी सर्दी इत्थे भी पै रही है तो वाकई भी असी खबरों च सुनिया में। और सहूलत हुसैन क्योंकि मेरे बहनोई ने तो की कहते हैं मेरी सिस्टर ने भी गल हुई, उन्होंने भी दसिया कि बड़ी ठंड हीटिंग उत्थे भी चल रही है। तो भी अल्लाह पाक बस सारियां नूं हिफ्ज़ो मान विच रखे। तो ठंड की लहर जी है ना काफ़ी ज़्यादा आई हुई है। तो हरप्रीत कहते पे ने हैलो गुड मॉर्निंग हरप्रीत कैसे हो तुसी। तो उन्होंने कहा बड़ी ब्यूटीफुल जी तुसी सीनरी दिखाई है। तो गाजर का हलवा भी बड़ा फेवरेट मिठा वे कि मुख्तलिफ जड़ा ना हर घर में पसंद किया जाता वे, पर सीजन के हिसाब नाल ते स्पैशली जड़ा विंटर सीजन आता वे उहदे विच गाजर के हलवे का जवाब ही कोई नहीं है। क्योंकि की कहते हैं पसंदीदा चीज़ होंदी है, गाजर की खीर बनती है, गाजर का हलवा बनता, मुख्तलिफ चीज़ां बनदियां ने गाजर के हवाले नाल। तो इस तरह लोग बड़े शौक नाल खाते हैं। सीजनल चीज़ जी होंगी हमेशा अच्छी लगती। अंब का सीजन है अंब खाओ, साग का सीजन है साग खाओ,
ਤੇ ਕੀ ਕਹਿੰਦੇ ਨੇ, ਗਾਜਰ ਦਾ ਸੀਜ਼ਨ ਹੈ, ਗਾਜਰ ਖਾਓ ਵੀ, ਸੀਜ਼ਨ ਦੀਆਂ ਚੀਜ਼ਾਂ ਤੇ ਬੜੀਆਂ ਚੰਗੀਆਂ ਲੱਗਦੀਆਂ ਨੇ। ਤੇ ਹਰਪ੍ਰੀਤ ਨੂੰ ਵੀ ਬੜਾ ਚੰਗਾ ਲੱਗਿਆ ਵੀ, ਉਹਨਾਂ ਨੇ ਕਿਹਾ ਕਿ ਤੁਸੀਂ ਪੀਟੀਵੀ ਡਰਾਮਾ ਜਿਹੜਾ ਉਹਨਾਂ ਨੇ ਤਾਰੀਫ ਕੀਤੀ ਹੈ ਕਿ ਵਾਕਈ ਵੀ ਬੜਾ ਵੰਡਰਫੁਲ ਡਰਾਮੇ ਹੁੰਦੇ ਸਨ ਪੀਟੀਵੀ ਦੇ, ਫੋਕ ਸੌਂਗ। ਤੇ ਬੜਾ ਉਹਨਾਂ ਨੇ ਲਿਖਿਆ ਵੇ ਕਿ ਬਹੁਤ ਅੱਛਾ ਪੀਟੀਵੀ ਦਾ ਦੌਰ ਸੀ। ਬਹੁਤ ਸ਼ੁਕਰੀਆ ਹਰਪ੍ਰੀਤ ਤੁਹਾਡੇ, ਕੀ ਕਹਿੰਦੇ ਨੇ, ਉਹਨਾਂ ਸਾਡਾ ਸ਼ੁਕਰੀਆ ਅਦਾ ਕੀਤਾ ਵੇ ਕਿ ਤੁਸੀਂ ਇੰਨੀਆਂ ਗੋਲਡਨ ਜਿਹੜੀਆਂ ਨਾ ਈਅਰ ਜਿਹੜੇ ਤੁਸੀਂ ਉਹਦੀ ਮੈਮੋਰੀਜ਼ ਤੁਸੀਂ ਸ਼ੇਅਰ ਕੀਤੀ ਹੈ ਸਾਡੇ ਨਾਲ। ਤੇ ਪੋਟਰੀ ਵੀ ਉਹਦੀ ਵੀ ਤਾਰੀਫ ਕੀਤੀ ਹੈ। ਬਹੁਤ ਸ਼ੁਕਰੀਆ ਹਰਪ੍ਰੀਤ ਤੁਹਾਡੀ ਮੁਹੱਬਤਾਂ ਦਾ। ਲਵ ਯੂ। ਤੇ ਉਹਨਾਂ ਨੇ ਬਿਗ ਹੱਗ ਭੇਜਿਆ ਤੇ ਅਸੀਂ ਵੀ ਤੁਹਾਨੂੰ ਬਿਗ ਹੱਗ ਕਰਨੇ ਆ ਜੀ, ਬਹੁਤ ਸ਼ੁਕਰੀਆ। ਤੇ ਆਲੂ ਦੀ ਵੀ ਉਹਨਾਂ ਨੇ ਦਮ ਵਾਲੇ ਆਲੂ ਜਿਹੜੇ ਬਣਾਏ ਸਨ ਮੈਂ, ਤੇ ਅੰਡਾ ਪਰਾਠਾ, ਉਹਨਾਂ ਦੀ ਵੀ ਪੋਸਟ ਦੇਖ ਕੇ ਉਹਨਾਂ ਨੇ, ਹਰਪ੍ਰੀਤ ਨੇ ਬੜਾ ਵੀ ਪਸੰਦ ਕੀਤਾ। ਬਹੁਤ ਸ਼ੁਕਰੀਆ ਹਰਪ੍ਰੀਤ, ਤੁਸੀਂ ਕਦੀ ਬਣਾਓ ਤਾਂ ਜ਼ਰੂਰ ਤੁਸੀਂ ਟਰਾਈ ਕਰਿਓ। ਤੇ ਲੋ ਬਈ, ਉਹ ਆਇਆ ਔਰ ਉਹ ਛਾ ਗਿਆ, ਉਹ ਹਿਸਾਬ ਹੋ ਗਿਆ ਜੇ ਬਈ ਉਹ ਆਇਆ ਉਹ ਛਾ ਗਿਆ। ਤੇ ਸ਼ਮਾ ਚੌਧਰੀ ਦਾ ਆ ਗਿਆ ਜੀ ਕमेंट्स। शमा कहते बने सर्दी में गाजर का हलवे के एक अपना ही मुकाम है। बई वाकई हर शहर का अपना मुकाम होंदा वे, तो बिल्कुल ठीक आख्या। तो उन्होंने कहा मुझे हमेशा ये शायरी जो है ना याद आ जाती है, गाजर के हलवे नूं देखते ना शेर याद आ जाता वे कि हमेशा दीद हो उसकी और आँखों में यही जलवा हो, सर्दियों में चाय हो और साथ गाजर का हलवा हो। बहुत शुक्रिया शमा, तुसी इन्नी अच्छी शायरी की, बिल्कुल सही, तुहानूं शेर याद आता। तुसी वो शेर साडे नाल भी शेयर किया कि बई ओदी दीद होवे ते नाल गाजर दा हलवा होवे ते बई बड़ा बड़ा चंगा लगदा वे। हमेशा दीद हो उसकी, वाह बई वाह। ਤੇ ਬਹੁਤ ਸ਼ੁਕਰੀਆ ਸ਼ਮਾ ਸਾਡੇ ਵਿਹੜੇ ਚਾਣ ਦਾ, ਤੇ ਨਾਲ ਤੁਸੀਂ ਜਿਹੜਾ ਨਾ ਸ਼ੇਰ ਇੰਨਾ ਅੱਛਾ ਸੁਣਾਇਆ ਨਾ ਵੀ ਮਜ਼ਾ ਆ ਗਿਆ। ਗਾਜਰ ਦੇ ਹਲਵੇ ਨੂੰ ਤੁਸੀਂ ਖਾਸ ਮੁਕਾਮ ਤੇ ਹੈਗਾ ਹੀ ਸੀ ਉਹਦਾ, ਤੇ ਬਈ ਆਪਣਾ ਮੁਕਾਮ ਹੈ, ਪਰ ਤੁਸੀਂ ਇਸ ਸ਼ੇਰ ਦੇ ਨਾਲ ਉਹਦਾ ਮੁਕਾਮ ਥੋੜਾ ਜਿਹਾ ਹੋਰ ਵਧਾ ਦਿੱਤਾ ਵੇ। ਤੇ ਇੰਨਾ ਪੇ ਕਹਿੰਦੇ ਨੇ ਕਿ ਬਈ ਤੁਸੀਂ ਅਲਸੀ ਦੀਆਂ ਪਿੰਨੀਆਂ ਬਣਾਉਂਦੇ ਸਨ ਲੋਕ, ਬੜਾ ਚੰਗਾ ਬਣਾਉਂਦੇ ਸਨ। ਤੇ ਉਹਨਾਂ ਨੇ ਲਿਖਿਆ ਕਿ ਸਰਦੀਆਂ ਦੇ ਮੌਸਮ 'ਚ ਬਣਦੀਆਂ ਸਨ ਅਲਸੀ ਦੀਆਂ ਪਿੰਨੀਆਂ। ਤੇ ਉਹਨਾਂ ਨੇ ਲਿਖਿਆ ਕਿ ਵੀ ਮੇਰੇ ਵੀ ਜਿਹੜਾ ਨਾ ਕੀ ਕਹਿੰਦੇ ਨੇ सासू जी, मेरी सासू जी बनाकर भेजती थी। अच्छा, मेरी माँ और सासू जी बनाकर भेजती थी। उन्होंने कहा मेरी सास और मेरी अम्मी बना के जो अलसी ਦੀਆਂ ਪਿੰਨੀਆਂ ਦੂਸਰੀਆਂ ਪਿੰਨੀਆਂ ਉਹ ਭੇਜਦੇ ਸਨ, ਪਰ ਹੁਣ ਭੇਜਣ ਵਾਲਾ ਕੋਈ ਨਹੀਂ ਰਿਹਾ। ਉਹਨਾਂ ਨੇ ਲਿਖਿਆ ਹੁਣ ਭੇਜਣ ਵਾਲਾ ਕੋਈ ਨਹੀਂ ਹੈ, ਤੇ ਬਸ ਬਈ ਹੁਣ ਅਸੀਂ ਕਦੀ ਖਾਧੀਆਂ ਨਹੀਂ। ਉਹਨਾਂ ਨੇ ਨਾਲ ਇਹ ਵੀ ਲਿਖਿਆ ਇਹਨਾਂ ਨੇ ਕਿ ਤੁਸੀਂ ਅਗਰ ਅਲਸੀ ਦੀਆਂ ਪਿੰਨੀਆਂ ਬਣਾਓ ਤੇ ਸਾਡੇ ਨਾਲ ਰੈਸਿਪੀ ਸ਼ੇਅਰ ਕਰਿਓ ਕਿ ਫਿਰ ਮੈਂ ਵੀ ਟਰਾਈ ਕਰਾਂਗੀ, ਮੈਂ ਬਣਾ ਲਵਾਂਗੀ, ਮੇਰਾ ਬੜਾ ਦਿਲ। ਤੇ ਵਾਕਈ ਬਈ ਭੇਜਣ ਵਾਲੇ ਜਦੋਂ ਪਿੱਛੇ ਨਹੀਂ ਰਹਿੰਦੇ ਨਾ, ਤੇ ਬਸ ਫਿਰ ਪਿੱਛੇ ਉਦਾਸੀਆਂ ਹੀ ਉਦਾਸੀਆਂ ਹੁੰਦੀਆਂ ਨੇ ਕਿ ਉਹ ਸੌਗਾਤਾਂ ਜਿਹੜੀਆਂ ਉਹ ਮੁਹੱਬਤ ਕਰਨ ਵਾਲੇ ਹੀ ਭੇਜਦੇ ਨੇ। ਤੇ ਉਹ ਇੰਤਜ਼ਾਰ ਰਹਿੰਦਾ ਸੀ ਉਹਨਾਂ ਸੌਗਾਤਾਂ ਦਾ। ਤੇ ਬਹਿਰਹਾਲ ਹੈ ਵੀ ਕਿ ਮੈਂ ਵੀ ਜਿਹੜਾ ਨਾ ਸਿੱਖੀ ਜਿਹੜੀ ਰੈਸਿਪੀ ਮੇਰੇ ਬਹਿਨੋਈ ਨੇ ਉਹਨਾਂ ਦੀ ਵਾਲਦਾ ਬਣਾਉਂਦੇ ਸਨ, ਤੇ ਉਹ ਫਿਰ ਬਣਾਉਂਦੇ ਸਨ। ਉਹ ਜਦੋਂ ਬਣਾਉਂਦੇ ਨੇ ਮੈਨੂੰ ਭੇਜਦੇ ਸਨ ਤੇ ਮੈਨੂੰ ਬੜੀ ਅੱਛੀ ਲੱਗੀ। ਤੇ ਉਹ ਫਿਰ ਮੈਂ ਉਹਨਾਂ ਕੋਲੋਂ ਪੁੱਛਿਆ ਸੀ, ਹੁਣ 2 ਸਾਲ ਤੋਂ ਮੈਂ ਉਹਨਾਂ ਤੋਂ ਪੁੱਛ ਕੇ ਨਾ ਉਹਨਾਂ ਕੋਲੋਂ ਬਣਾਉਂਦੀ ਹਾਂ। ਤੇ ਉਹ ਮੈਂ ਜ਼ਰੂਰ ਜਿੱਦਣ ਬਣਾਈ ਮੈਂ ਤੁਹਾਨੂੰ ਸ਼ੇਅਰ ਕਰਾਂਗੀ। ਬਹੁਤ ਮਜ਼ੇ ਦੀਆਂ ਬਣਦੀਆਂ ਨੇ, ਸਾਡੇ ਘਰ ਵੀ ਬਣਦੀਆਂ ਸਨ ਬਚਪਨ ਵਿੱਚ। ਸਾਡੇ ਘਰ ਇੱਕ ਬੇਸਨ ਦੀ ਮਿਠਾਈ ਸਰਦੀਆਂ 'ਚ ਬੜੀ ਬਣਦੀ ਸੀ। ਉਹ ਕੀ ਕਹਿੰਦੇ ਅੰਮੀ ਸਾਡੇ ਬਣਾਉਂਦੇ ਹੁੰਦੇ ਸਨ, ਬੇਸਨ ਨੂੰ ਭੁੰਨ ਕੇ ਮੇਵਾ ਪਾ ਕੇ ਫਿਰ ਉਹਦੀਆਂ ਟਿੱਕੀਆਂ ਕੱਟੀਆਂ ਜਾਂਦੀਆਂ ਸਨ। ਉਹ ਬਹੁਤ ਜ਼ਿਆਦਾ ਬੇਸਨ ਵਾਲੀਆਂ ਬਹੁਤ ਜ਼ਿਆਦਾ ਖਾਂਦੇ ਹੁੰਦੇ ਸਾਂ ਅਸੀਂ ਸ਼ੌਕ ਦੇ ਨਾਲ। ਤੇ ਅਲਸੀ ਦੀ ਪਿੰਨੀ ਤਾਂ ਬਈ ਲਾਜਵਾਬ ਹੈ ਕਿ ਅਲਸੀ ਦੀਆਂ ਪਿੰਨੀਆਂ ਕਿ ਬਣਾਓ ਤੁਸੀਂ ਸੀਜ਼ਨ ਦੇ ਹਿਸਾਬ ਨਾਲ। ਇੱਕ ਪਿੰਨੀ ਲੋਕ ਕੱਢਦੇ ਸਨ ਤੇ ਉਹ ਬਸ ਬਣਾ ਕੇ ਕਨਸਤਰ ਵਿੱਚ ਰੱਖ ਦਿੱਤੀ ਜਾਂਦੀ ਸੀ। ਉਹ ਕਨਸਤਰ ਹੁੰਦੇ ਸਨ, ਕਨਸਤਰ 'ਚ ਬਣਾ ਕੇ ਰੱਖ ਦਿੱਤੀ ਜਾਂਦੀ ਸੀ। ਫਿਰ ਕੀ ਕਹਿੰਦੇ ਨੇ ਇੱਕ ਪਿੰਨੀ ਲੋਕ ਕੱਢਦੇ ਸਨ ਤੇ ਬਸ ਚਾਹ ਦਾ ਕੱਪ ਸਵੇਰੇ ਬਣਾਇਆ, ਪਿੰਨੀ ਖਾਧੀ ਤੇ ਫਿਰ ਚਲੇ ਗਏ। ਅੱਛੇ ਸਾਈਜ਼ ਦੀਆਂ ਪਿੰਨੀਆਂ ਹੁੰਦੀਆਂ ਸਨ, ਚੌਲਾਂ ਦੀਆਂ ਪਿੰਨੀਆਂ, ਬਹੁਤ ਪਿੰਨੀ ਦੀ ਬਹੁਤ ਕਿਸਮ ਹੈ। ਲੇਕਿਨ ਉਹ 'ਚ ਜਿਹੜਾ ਖਾਸ ਮੁਕਾਮ, ਜਿਵੇਂ ਸ਼ਮਾ ਨੇ ਕਿਹਾ ਕਿ ਖਾਸ ਮੁਕਾਮ ਅਲਸੀ ਦੀ ਪਿੰਨੀ ਤੇ ਚੌਲਾਂ ਦੀਆਂ ਪਿੰਨੀਆਂ, ਇਹਨਾਂ ਨੂੰ ਖਾਸ ਮੁਕਾਮ ਹਾਸਿਲ ਹੈ। ਤੇ ਪੰਜੀਰੀ ਵੀ ਬਹੁਤ ਜ਼ਬਰਦਸਤ ਬਣਦੀ ਹੈ, ਆਪਣੀ ਸਰਦੀਆਂ ਦੀ ਖਾਸ ਆਈਟਮ ਨੇ। ਤੇ ਬਿਲਕੁਲ ਇੰਨਾ ਹਮ ਹਾਜ਼ਰ ਹੈ, ਹਾਜ਼ਰ ਜਨਾਬ। ਫਿਰ ਇੱਕ ਦਫਾ ਨਾਰਾ ਲਾ ਦਿੰਦੇ ਹਾਂ ਹਾਜ਼ਰ ਜਨਾਬ ਦਾ ਕਿ ਅਸੀਂ ਕੀ ਕਹਿੰਦੇ ਨੇ ਜਿਵੇਂ ਬਣਾਵਾਂਗੇ ਨਾ ਤੇ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੀ। ਜਿਸ ਦਿਨ ਵੀ ਮੈਂ ਬਣਾਈ, ਬਸ ਜੋਸ਼ ਆਉਣ ਦੀ ਦੇਰ ਹੈ, ਜਿਸ ਦਿਨ ਵੀ ਜੋਸ਼ ਆਵੇ ਨਾ ਤੇ ਉਸੇ ਦਿਨ ਬਣਾ ਲੈਣਾ। ਤੇ ਬਾਕੀ ਕੀ ਕਹਿੰਦੇ ਨੇ
उन्होंने इन्ना लिखिया आमीन जज़ाकल्ला। तो शबीर हुसैन साहब ने मैंने उम्मीद सी कि शबीर हुसैन साहब भी सानू दसणगे सही लफ्ज़, तो वाकई मेरे अंदाजे भी देखो ठीक होने लग गए। जे मैं कितने महकमा मौसमियात च ना जॉब कर लवां कि मेरे अंदाजे काफ़ी हद तक ठीक होने लग गए ने, या जड़े सितारों के हाल बताते हैं मैं दसन लग पवां कि शबीर हुसैन साहब वालों कमेंट आ गया वे। उन्होंने कहा शलजम ही होंदा वे दुरुस्त लफ्ज़, पंजाबी इनू विगाड़ के शलगम बना देंदे ने। पंजाबी जड़े ना भाई किते नहीं साह लैंदे, किते हर शै नूं विगाड़ ही देंदे ने। ते हमीदा नूं मीदां ते रशीदा नूं छीदां, ते वो नाज विगाड़ने इन्होंने जरूर होंदे ने चीज़ां दे। तो चलो भी तुसी कर दी कि शलजम ही होंदा असल लफ्ज़। तो उन्होंने कहा पंजाबी लफ्ज़ तो गोंगलू है, तो गोंगलू वाकई गोंगलू ज़्यादातर गोंगलू ही कहा जाता सी कि गोंगलू पकाए ने अज। साडे मुहल्ले च एक होंदे सन भा अशरफ, जिन्हां दा बाड़ा सी जिथों असीं दुੱਧ लैंदे हुंदे सां। भा अशरफ का एक भरा सी बेचारा सीधा जिहा, उन्होंने साईं कहते सन कि थोड़ा बहुत ज़्यादा तो वो नहीं सी लेकिन थोड़ा सीधा सी, उन्होंने सारे साईं कहते होंदे सन। तो असी भी सारे बच्चे कहने सा साईं 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 कच्चे गोंगलू ना खाई, ढिड पीड़ होवेगी वोटी गुस्से होवेगी। वो जिथे सानू नज़र आता सी असी बच्चे पिछे दौड़ते जाते साईं दे। दसो कि साडा हाल देखो ज़रा कि हुण असी दूसरे बच्चे छोटे बच्चों को मना कर रहे हैं कि इस तरह दूसरों नहीं छेड़ीदा, लेकिन अपने दौर च असी उस तरह ही कर रहे होंगे हरकत। लेकिन बस एक बच्चों का मजाक से कभी उस कोई नुकसान नहीं पहुँचाया सी कुछ ही, बस साडा एक शुगल होंदा सी जिथे साईं नज़र आया असी नारे मारने शुरू करते थे कि साईं 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 कच्चे गोंगलू ना खाई, ढिड पीड़ होवेगी वोटी गुस्से होवेगी। वो वोटी पता नहीं गुस्से होंदी सी कि नहीं होंदी सी। असी ये नारा बनाया होया सी, तुहाडे गोंगलू के लफ्ज़ तो मैनू फौरन मेरे ज़हन में ना वो साईं आ गया। तो बहुत शुक्रिया जी। सत श्री अकाल, शील कौर आ गए ने। सत श्री अकाल बाजी, सत श्री अकाल शील। असी तुहानू कल ही बड़ा याद किया सी, कल या परसों मैं अपने क्या सी ब्लॉग च मैं क्या शील साडी कित्थे गुआच गई है बई, शील तो नज़र ही नहीं आ रही। तो तुसी कहा कि गाजर का हलवा जोड़ा वे ना वधिया है, वधिया स्वादिश है, तुसी बड़ा पसंद किया वे। तो उन्होंने कहा कि बई कि कहते ने जोड़ा ना उन्होंने व्लॉग भी इंजॉय किया वे, बहुत दिनों बाद उन्होंने देखा वे। तो कहते ने कुछ व्लॉग जोड़े ने मिस हो गए ने बाजी, पर है कि थानू तो तुहाडियां गल्लां नू असी मिस करने। बहुत शुक्रिया शील तुहाडियां मुहब्बतां दा कि तुसी जदों भी टाइम मिले ना साडे विड़े च जरूर आ जाया करो। मैं किसी को पाबंद नहीं करनी है, मैनूं पता वे कि दुनिया के धंधे ऐसे ने, कम काज इन्ने ज़्यादा, हर बंदे की ड्यूटी है, किसी की कुछ किसी की कुछ, तो वो फिर की कहते हैं हर अपनी ड्यूटियां भी तो पूरियां करनियां होंदियां ने ना। तो जबरदस्ती कोई नहीं है, पर जिद्दन तुहानूं टाइम लगे साडे विड़े च आ जाया करो छाल मार के, तो सानूं बड़ी खुशी होंदी है। तो असी तुहानूं की कहते वेलकम करने जी तुसी आए हो और तुहानूं साड़ियां गल्लां चंगियां लगदियां ने। तो बस बई तो जुमला लिख के ना बस लुट के लै जांदी कुड़ी गुजरात दी। तो एक साढ़े नवा कमेंट आया है हिंदी मिक्स एनीमेशन वालों, तो उन्होंने लिखा है कि बई बहुत की कहते हैं उन्होंने चंगा लग्या वे जरा वो कहते मैं भी बनावांगा गाजर का हलवा। उन्होंने लिखा कि मैं भी बनावांगा और आप भी यूके से हो और सिस्टर मैं भी यूके से हूँ। तो उन्होंने लिखा बहुत शुक्रिया जी ब्रदर, बहुत शुक्रिया ब्रदर आपका कि तुसी साडे वेड़े विच आए और तुसी यूके तो ही हो, तो बड़ी साड़ी खुशी हुई कि साढ़े अपने आंढ गवांढ दी तुसी किते निकल आए हो। तो बहुत शुक्रिया कि तुसी साडे वेड़े च आए, असी तुहानूं वेलकम कहने आ ते जी आयां नूं कहने आ तुहानूं कि तुसी जदों भी तुहानूं टाइम लगे तुसी जरूर आओ साडे वेड़े विच। जो तुहानूं गल चंगी लगदी इस तरह असीं गपशप करने आ बैठ के, ते हल्का फुल्का सा हल्की फुल्की भूख में हल्का फुल्का टक, बस वही हिसाब जे साडा कि असी ऐसा हल्के फुल्कियां गप्पा शप्पा मार लेंदे आ ते आपस च बैठ जाने। जल्दी जल्दी मैं कर रही हाँ कि मेरा बहुत ज़्यादा ना हो जाए। बहुत शुक्रिया तुसी आए हो और उन्होंने बड़ा चंगा लग्या। उन्होंने मेरी तीन शायद वीडियो 4 देखिया ने और बड़ा नाइस व्लॉग माशाल्लाह। और उन्होंने किया वे कि उन्होंने क्या बड़ा अफसोस होया, पता नहीं कि डैथ हुई है, पर है कि मैनू बड़ा अफसोस होया वे। तो भी जी मेरे जड़े ना नंदे हसबैंड की डैथ हुई सी, तुसी वो भी व्लॉग देखिया तो अफसोस किया। बहुत शुक्रिया तुहाडी मुहब्बतां दा।
ਤੇ ਉਹਨਾਂ ਨੇ ਲਿਖਿਆ ਕਿ ਮੇਰੇ ਨੈਕਸਟ ਡੋਰ ਜਿਹੜੇ ਨੇ ਪਾਕਿਸਤਾਨੀ ਨੇ, ਤੇ ਜਿਹੜੇ ਗੋਰੇ ਲੋਕ ਹੁੰਦੇ ਨੇ, ਸ਼ੀਲਾ ਵਾਲੀ ਵੀਡੀਓ ਦੇਖ ਕੇ ਉਹਨਾਂ ਕਿਹਾ ਕਿ ਬੜੇ ਨਾਈਸ ਹੁੰਦੇ ਨੇ, ਬਹੁਤ ਚੰਗੇ ਹੁੰਦੇ ਨੇ। ਹਾਂਜੀ ਬਿਲਕੁਲ, ਪੜੋਸ ਦਾ ਬੜਾ ਖਾਸ ਮਕਾਮ ਹੈ, ਭਾਵੇਂ ਉਹ ਗੋਰੇ ਹੋਣ ਭਾਵੇਂ ਉਹ गोरे नहीं हम काले सही, हम नाचने गाने वाले सही, हम सा एक नहीं, हम सा एक नहीं। ਤੇ ਗੋਰੇ ਹੋਣ ਤੇ ਭਾਵੇਂ ਕਾਲੇ ਹੋਣ, ਪੜੋਸੀ ਜਿਹੜੇ ਹੁੰਦੇ ਅੱਛੇ ਨੇ। ਤੇ ਬਈ ਮੈਨੂੰ ਯਾਦ ਆ ਗਿਆ, ਅਮਿਤਾਭ ਨੇ ਕਾਲੀ ਵਿਗ ਲਾਈ ਹੋਈ ਸੀ, ਉਹ ਨੱਚ ਨੱਚ ਕੇ ਕਾਲਾ ਸ਼ਕਲ ਕੀਤੀ ਹੋਈ ਸੀ, ਤੇ ਗਾਣਾ ਇੱਕ ਕਲੱਬ 'ਚ ਗਾਇਆ ਸੀ, ਗੋਰੇ ਨਹੀਂ ਹਮ ਕਾਲੇ ਸਹੀ। ਤੇ ਬਈ ਉਹ ਮੈਨੂੰ ਯਾਦ ਆ ਗਿਆ ਫੌਰੀ ਤੌਰ ਤੇ। ਤੇ ਉਸਮਾ ਕਹਿੰਦੇ ਪਏ ਨੇ ਸਾਨੂੰ ਤੁਹਾਡਾ ਡਾਢਾ ਇੰਤਜ਼ਾਰ ਹੁੰਦਾ ਹੈ, ਕੋਈ ਵਲੌਗ ਮਿਸ ਹੋ ਜਾਏ ਅਗਲੇ ਦਿਨ ਲਾਜ਼ਮੀ ਵੇਖਣੇ ਆ। ਆਪਣੇ ਨਾਲੋਂ ਨਿੱਕਾ ਕਹਿ ਕੇ ਦਿਲ ਹੀ ਖੁਸ਼ ਕਰ ਦਿੱਤਾ ਜੇ। ਬਈ ਬੜਾ ਖੁਸ਼ ਹੋ ਗਈ ਹਾਂ ਮੈਂ ਤੇ ਜੇ ਪਿੰਨੀਆਂ ਤੇ ਪੰਜੀਰੀ ਬਚਪਨ ਵਿੱਚ ਸਾਡੀ ਅਵਲਿਨ ਮੁਹੱਬਤ ਹੈਗੀ ਸੀ। ਤੇ ਉਹਨਾਂ ਨੇ ਕਿਹਾ ਗਾਜਰ ਦਾ ਹਲਵਾ ਵੀ ਬੜਾ ਸਭ ਦਾ ਮਨਪਸੰਦ ਹਲਵਾ ਹੁੰਦਾ ਵੇ, ਔਰ ਕੋਈ ਘਰ ਐਸਾ ਹੁੰਦਾ ਸ਼ਾਇਦ ਜਿਸ 'ਚ ਹਲਵਾ ਨਾ ਸਰਦੀਆਂ 'ਚ ਬਣੇ। ਤੇ ਵੀ ਦੁੱਧ 'ਚ ਪਕਾਇਆ ਹੋਇਆ ਗਾਜਰ ਦਾ ਹਲਵਾ ਬੜਾ ਲਜ਼ੀਜ਼ ਹੁੰਦਾ ਵੇ। ਤੇ ਗਾਜਰ ਨੂੰ ਡਬਲ ਮਿਕਦਾਰ 'ਚ ਦੁੱਧ 'ਚ ਫਿਰ ਇਹ 'ਚ ਦੁੱਧ ਖੁਸ਼ਕ ਕਰਕੇ ਭੁੰਨਿਆ ਜਾਂਦਾ ਵੇ। ਤੇ ਬਿਲਕੁਲ ਤੁਸੀਂ ਠੀਕ ਆਖਿਆ ਉਸਮਾ। ਤੇ ਉਹਨਾਂ ਨੇ ਕਿਹਾ ਰਾਤ ਦੀ ਰੋਟੀ ਨੂੰ ਵੀ ਅਗਰ ਬਚੇ ਹੋਏ ਨਾਨ ਦੇ ਨਾਲ ਥੋੜ੍ਹਾ ਜਿਹਾ ਪਾਣੀ ਲਾ ਕੇ, ਘਿਓ ਲਾ ਕੇ ਸਵੇਰ ਤਵੇ 'ਤੇ ਗਰਮ ਕਰਕੇ ਸਾਲਣ ਨਾਲ ਜਾਂ ਚਾਹ 'ਚ ਡੋਬ ਕੇ ਖਾਓ ਨਾ, ਤੇ ਵੀ ਬੜਾ ਸਵਾਦ ਲੱਗਦੀ ਏ। ਤੇ ਅਸੀਂ ਪੁਰਾਣੇ ਜ਼ਮਾਨੇ ਦੀ ਗੱਲਾਂ ਸਾਡੀ ਅੰਮੀ ਤੇ ਡਾਢੇ ਹੈਗੇ ਸਨ। ਤੇ ਉਹ ਕਹਿੰਦੇ ਸਨ ਕਿ ਕੋਈ ਕਿਸੇ ਵੱਡੇ ਨੂੰ ਕੋਈ ਜਵਾਬ ਨਹੀਂ ਦੇਣਾ। ਤੇ ਜਦੋਂ ਮੇਰੀ ਸ਼ਾਦੀ ਹੋਈ ਤੇ ਮੇਰੀ ਅੰਮੀ ਨੇ ਸਖਤੀ ਦੇ ਨਾਲ ਕਿਹਾ ਕਿ ਵੀ ਮੈਨੂੰ ਕੋਈ ਤਰ੍ਹਾਂ ਅਲਾਮਾ ਨਾ ਆਵੇ, ਤੇ ਕਿ ਕਹਿੰਦੇ ਬਦਤਮੀਜ਼ੀ ਨਹੀਂ ਕਰਨੀ ਸਸੁਰਾਲ 'ਚ ਕਿਸੇ ਦੇ ਨਾਲ ਜਾ ਕੇ। ਤੇ ਜੇ ਮੈਂ ਕਦੀ ਜਾ ਕੇ ਆਪਣੀ ਮਾਂ ਨਾਲ ਆਪਣੇ ਮੀਆਂ ਸਾਹਿਬ ਦੀ ਕਦੀ ਕੋਈ ਸ਼ਿਕਾਇਤ ਕਰਨੀ ਵੀ ਸਨ ਤਾਂ ਅੰਮੀ ਅੱਗੋਂ ਡਾਂਟ ਦਿੰਦੇ ਸਨ। ਉਸ ਵੇਲੇ ਬੜਾ ਬੁਰਾ ਲੱਗਦਾ ਸੀ, ਪਰ ਬਾਅਦ 'ਚ ਪਤਾ ਚੱਲਿਆ ਕਿ ਇਹਦੇ ਵਿੱਚ ਮੇਰੀ ਬਿਹਤਰੀ ਸੀ। ਤੇ ਨਾਹਿਦ ਨੇ ਵੀ ਕਿਹਾ ਕਿ ਉਹਨਾਂ ਨੂੰ ਗਾਜਰ ਦੇ ਹਲਵੇ ਦੀ ਰੈਸਪੀ ਬਹੁਤ ਚੰਗੀ ਲੱਗੀ ਹੈ। ਬਹੁਤ ਸ਼ੁਕਰੀਆ ਜੀ ਤੁਹਾਡੀ ਸਾਰਿਆਂ ਦੀ ਮੁਹੱਬਤਾਂ ਦਾ। ਮੈਂ ਕੋਸ਼ਿਸ਼ ਕੀਤੀ ਕਿ ਮੈਂ ਜਲਦੀ ਤੁਹਾਡੇ ਸਾਰਿਆਂ ਦੇ ਕਮੈਂਟ ਪੜ੍ਹ ਦੇਵਾਂ, ਤਵਾਲਤ ਫਿਰ ਹੋ ਜਾਂਦੀ ਹੈ ਮੇਰੀ, ਸਭ ਨੂੰ ਮੈਂ ਸ਼ਰੀਕ ਉਹਦੇ 'ਚ ਕਰ ਲਵਾਂ। ਤੇ ਉਸਮਾ ਗਾਜਰ ਦਾ ਹਲਵਾ ਵਾਕਈ ਜਿਹੜਾ ਦੁੱਧ 'ਚ ਪਕਾ ਕੇ ਉਹ ਖਾਧਾ ਜਾਂਦਾ ਵੇ ਨਾ, ਉਹਦਾ ਮਜ਼ਾ ਹੀ ਕੁਛ ਹੋਰ ਹੈ। ਕਿ ਦੁੱਧ 'ਚ ਰਿੱਝਦੀਆਂ ਨੇ ਗਾਜਰਾਂ, ਫਿਰ ਉਹਨੂੰ ਚੰਗਾ ਦੇਸੀ ਘਿਓ ਪਾ ਕੇ ਭੁੰਨੋ, ਔਰ ਫਿਰ ਉਹ 'ਚ ਮੇਵਾ ਪਾਓ, ਬਹੁਤ ਜ਼ਬਰਦਸਤ। ਲੇਕਿਨ ਇੱਥੇ ਦਾ ਦੁੱਧ ਕੁਛ ਐਸਾ, ਮੈਂ ਕੱਲ੍ਹ ਵੀ ਤੁਹਾਨੂੰ ਦੱਸਿਆ ਸੀ ਬਣਾਉਂਦੇ, ਕਿ ਉਹ ਨੀਚੇ ਲੱਗਣਾ ਸ਼ੁਰੂ ਹੋ ਜਾਂਦਾ ਵੇ, ਫਿਰ ਉਹ ਹੋ ਜਾਂਦਾ। ਇਸ ਤੋਂ ਫਿਰ ਮੈਂ ਮਾਵਾ ਅਲੱਗ ਬਣਾ ਕੇ ਪਾਤਾ ਸੀ ਕਿ ਚਲੋ ਥੋੜ੍ਹਾ ਜਿਹਾ ਨੀਚੇ ਨਾ ਲੱਗੇ। ਉਹ ਫਿਰ ਨੀਚੇ ਜਿਹੜੀ ਚੀਜ਼ ਲੱਗ ਜਾਂਦੀ ਉਹਦਾ ਵੀ ਟੇਸਟ ਫਿਰ ਖਾਣ ਜੋਗਾ ਨਹੀਂ ਰਹਿੰਦਾ। ਵਰਨਾ ਪਾਕਿਸਤਾਨ 'ਚ ਅਸੀਂ ਇਸ ਤਰ੍ਹਾਂ ਹੀ ਬਣਾਉਂਦੇ ਸਾਂ, ਗਾਜਰਾਂ ਝੜੋ ਫਿਰ ਦੁੱਧ 'ਚ ਰਿੰਨੋ। ਤੇ ਬਹੁਤ ਸ਼ੁਕਰੀਆ ਜੀ ਤੁਹਾਡੀ ਮੁਹੱਬਤਾਂ ਦਾ, ਕਿ ਤੁਸੀਂ ਕਿਹਾ ਕਿ ਤੁਹਾਡੀ ਅੰਮੀ ਕਹਿੰਦੇ ਸਨ ਕਿ ਅਲਾਮਾ ਨਾ ਆਵੇ। ਪਹਿਲੇ ਜ਼ਮਾਨੇ 'ਚ ਜੋ ਇਹ ਹੁੰਦਾ ਸੀ, ਇਸ ਤਰ੍ਹਾਂ ਹੀ ਹੁੰਦਾ ਸੀ। ਬੱਚੀਆਂ ਨੂੰ ਘਰ ਵਸਾਉਣ ਵਿੱਚ ਬੱਚੀਆਂ ਦੇ ਉਹਨਾਂ ਦੀ ਮਾਂ ਦਾ ਬਹੁਤ ਬੜਾ ਕਿਰਦਾਰ ਹੁੰਦਾ ਸੀ, ਬਹੁਤ ਜ਼ਿਆਦਾ। ਕਿ ਬੱਚੀ ਨੂੰ ਸਾਰੀ ਬਜ਼ੁਰਗ ਔਰਤਾਂ ਸਮਝਾਉਂਦੀਆਂ ਸਨ ਕਿ ਬੱਚੀਆਂ ਨੂੰ ਜਦੋਂ ਖਾਸ ਕਰ ਸਪੈਸ਼ਲੀ ਸ਼ਾਦੀ ਦੀ ਡੇਟ ਫਿਕਸ ਹੋ ਜਾਂਦੀ ਸੀ ਬੱਚੀ ਦੀ, ਫਿਰ ਹਰ ਮੰਮੀ, ਚਾਚੀ, ਮਾਸੀ, ਫੁੱਫੀ ਜੋ ਵੀ ਕਰੀਬ ਹੁੰਦਾ ਸੀ ਆਉਂਦੇ ਸਨ, ਬੱਚੀ ਨੂੰ ਇੱਕ ਖਾਸ ਅੰਦਾਜ਼ 'ਚ ਸਮਝਾਈਆਂ ਜਾਂਦੀਆਂ ਸਨ ਗੱਲਾਂ ਕਿ ਬੇਟਾ ਉਸ ਘਰ 'ਚ ਜਾ ਕੇ ਤੂੰ ਧਿਆਨ ਕਰਨਾ ਹੈ, ਸਾਰਿਆਂ ਨੂੰ ਦੇਖਣਾ ਵੇ, ਸਾਰਿਆਂ ਦੇ ਦੁੱਖ ਦਰਦ ਸ਼ਰੀਕ ਹੋਣਾ। ਹੁਣ ਤੇਰਾ ਉਹੀ ਘਰ ਏ, ਹੁਣ ਉੱਥੇ ਦੇ ਮਸਲੇ ਮਸਾਇਲ ਤੇਰੇ ਨੇ। ਮਤਲਬ ਕਿ ਇਸ ਤਰ੍ਹਾਂ ਥੋੜ੍ਹਾ ਬੱਚੀ ਦੀ ਉਹ ਕਹਿੰਦੇ ਨਾ ਜ਼ਹਿਨ ਸਾਜ਼ੀ ਕੀਤੀ ਜਾਂਦੀ ਸੀ, ਕਿ ਬੱਚੀ ਨੂੰ ਫਿਰ ਬਾਰ-ਬਾਰ ਤਲਕੀਨ ਕੀਤੀ ਜਾਂਦੀ ਸੀ ਕਿ ਬਈ ਹੁਣ ਤੇਰਾ ਅਸਲ ਘਰ ਉਹੀ ਹੈ, ਠਿਕਾਣਾ ਉਹੀ ਹੈ। ਮੇਕੇ 'ਚ ਬੱਚੀ ਆਉਂਦੀ ਹੈ, ਰਹਿੰਦੀ ਹੈ, 2-4 ਦਿਨ ਆਉਂਦੀ ਹੈ, ਰਹਿੰਦੀ ਹੈ, ਉਹ ਸਹੀ ਹੈ। ਲੇਕਿਨ ਬਾਕੀ ਜਿਹੜਾ ਵੇ, हाँ भाई नाश्ता करना है? नहीं अभी तो नहीं करना, मैं सामान फेंकने जा रहा हूँ। अच्छा, मुझे बताओ वो मेरी जैकेट पता है कितने पड़ी है? जैकेट मैंने टांगी है उधर अबू के रूम में ना, वहाँ टांगी है मैंने। अच्छा जाना तो नहीं बाहर से? नहीं अभी तो नहीं लाना। श्योर हो? हाँ श्योर हो। ਤੇ ਬੱਚੀ ਨੂੰ ਬੜੀ ਤਲਕੀਨ ਕੀਤੀ ਜਾਂਦੀ ਸੀ ਕਿ ਘਰ ਵਸਾਉਣ ਦੀ। ਤਾਂ ਉਹ ਫਿਰ ਮਾਂ, ਔਰ ਸਪੈਸ਼ਲੀ ਮਾਂ ਦੀ ਡਿਊਟੀ ਹੁੰਦੀ ਸੀ ਕਿ ਘਰ ਬੱਚੀ ਦੀ ਤਰਬੀਅਤ ਵੀ ਕਰਨੀ ਹੈ, ਉਹਨੂੰ ਅਗਲੇ ਘਰ ਲਈ ਤਿਆਰ ਵੀ ਕਰਨਾ ਵੇ। ਕਿ ਉਹਨੇ ਜਾ ਕੇ ਉਸ ਲੋਕਾਂ ਨਾਲ ਮੁਖਤਲਿਫ ਲੋਕ ਹੋਣੇ ਨੇ ਉਸ ਘਰ 'ਚ, ਉਹਨਾਂ ਵਿੱਚ ਆਪਣਾ ਜਗ੍ਹਾ ਬਣਾਉਣੀ ਹੈ। ਅਤੇ ਇਹ ਨਾ ਹੋਵੇ ਕਿ ਉਹ ਮੂੰਹ ਬਸੋਰ ਕੇ ਇੱਕ ਪਾਸੇ ਬੈਠੀ ਹੋਵੇ। ਬੱਚੀ ਨੂੰ ਸਮਝਾਇਆ ਜਾਂਦਾ ਸੀ ਕਿ ਬੇਟਾ ਇਸ ਤਰ੍ਹਾਂ ਗੁਜ਼ਾਰਾ ਕਰਨਾ ਹੈ, ਤੂੰ ਇਸ ਤਰ੍ਹਾਂ ਤੋਂ ਉਹਨਾਂ 'ਚ ਢਲਣਾ। ਉਹ ਸਾਰੇ ਲੋਕ ਤੇਰੇ ਵਰਗਰ ਨਹੀਂ ਹੋ ਸਕਦੇ, ਪਰ ਤੂੰ ਉਹਨਾਂ ਵਰਗੀ ਹੋਣਾ ਵੇ। ਤਾਂ ਇਸ ਤਰ੍ਹਾਂ ਮਾਵਾਂ ਫਿਰ ਬੱਚੀ ਦੇ ਸਮਝਾਉਂਦੀਆਂ ਰਹਿੰਦੀਆਂ ਸਨ। ਅਤੇ ਇਹ ਬੜੀ ਵੱਡੀ ਗੱਲ ਹੁੰਦੀ ਸੀ, ਕਿਉਂਕਿ ਬਾਅਦ 'ਚ ਵੀ ਅਗਰ ਕੋਈ ਬੱਚੀ ਆ ਕੇ ਕਹਿੰਦੀ ਸੀ ਮਾਂ ਦੁੱਖ ਜ਼ਰੂਰ ਸੁਣਦੀ, ਮਾਂ ਨਾਲੋਂ ਵੱਡਾ ਦੁੱਖ ਸੁਣਨ ਵਾਲਾ ਕੋਈ ਨਹੀਂ ਹੁੰਦਾ। ਮਾਂ ਜਿੰਨੀ ਤੁਹਾਡੇ ਦੁੱਖ ਸੁਣਦੀ ਹੈ ਨਾ,
ਮਾਂ ਦੁੱਖ ਨਾ ਵੀ ਤੁਸੀਂ ਕਹੋ ਨਾ, ਤੁਹਾਡੇ ਚਿਹਰੇ ਤੋਂ ਪੜ੍ਹ ਲੈਂਦੀ ਕਿ ਮੇਰੀ ਧੀ ਨੂੰ ਕੋਈ ਮਸਲਾ ਹੈ, ਮੇਰੀ ਧੀ ਨੂੰ ਕੋਈ ਤਕਲੀਫ ਹੈ। ਮਾਂ ਤਾਂ ਉਹ ਹਸਤੀ ਹੈ ਕਿ ਬਿਨਾਂ ਕਹੇ ਸਮਝ ਜਾਂਦੀ ਹੈ ਦਿਲ ਦੀ ਗੱਲ। ਪਰ ਫਿਰ ਵੀ ਮਾਵਾਂ ਆਪਣੀ ਬੱਚੀਆਂ ਨੂੰ ਸਮਝਾ ਕੇ ਭੇਜਦੀਆਂ ਸਨ ਕਿ ਜਾਓ ਆਪਣੇ ਘਰ ਵਸਾਓ। ਅਤੇ ਉਹ ਇੱਕ ਬੱਚੀ ਅਗਰ ਥੋੜ੍ਹੀ ਵਿੱਚ ਹੁੰਦੀ ਸੀ ਵੀ ਨਾ ਕੋਈ ਉਹਨੂੰ ਤਕਲੀਫ, ਤੇ ਮਾਵਾਂ ਸਮਝਾ ਕੇ ਉਹਨੂੰ ਭੇਜਦੀਆਂ ਸਨ ਕਿ ਜਾਓ ਬੇਟਾ ਤੇਰਾ ਘਰ ਹੋਈ ਹੈ, ਉੱਥੇ ਦਿਲ ਲਾਣਾ। ਅਤੇ ਇਸ ਤਰ੍ਹਾਂ ਘਰ ਵਸਾਉਣ ਵਿੱਚ ਮਾਂ ਦਾ ਬਹੁਤ ਬੜਾ ਕਿਰਦਾਰ ਹੁੰਦਾ ਸੀ। ਅਤੇ ਉਹ ਕੀ ਕਹਿੰਦੇ ਨੇ, ਧੀਆਂ ਵੀ ਕੁਛ ਉਸ ਜ਼ਮਾਨੇ ਦੀਆਂ ਐਸੀਆਂ ਹੁੰਦੀਆਂ ਸਨ ਕਿ ਫਿਰ ਮਾਵਾਂ ਦੀ ਗੱਲ ਪੱਲੇ ਬੰਨ੍ਹ ਲੈਂਦੀਆਂ ਸਨ, ਬਜ਼ੁਰਗਾਂ ਦੀਆਂ ਗੱਲਾਂ ਪੱਲੇ ਬੰਨ੍ਹ ਲੈਂਦੀਆਂ ਸਨ। ਉਹਨਾਂ ਦੀ ਜ਼ਿੰਦਗੀਆਂ ਫਿਰ ਕੀ ਕਹਿੰਦੇ ਨੇ ਆਹਿਸਤਾ ਆਹਿਸਤਾ ਕਿਸੇ ਡੱਗਰ 'ਤੇ ਚੱਲ ਪੈਂਦੀ ਸੀ। ਅੱਜ ਕੱਲ੍ਹ ਅਫਸੋਸ ਨਾਲ ਕਹਿਣਾ ਪੈਂਦਾ ਵੇ, ਸ਼ਾਇਦ ਮੇਰੀ ਗੱਲ ਨਾਲ ਤੁਸੀਂ ਮੁਤਫਿਕ ਨਾ ਹੋਵੋ, ਕਿ ਅਲੱਗੀਆਂ ਜਿਹੜੀਆਂ ਹੋ ਰਹੀਆਂ ਨੇ ਬਹੁਤ ਜ਼ਿਆਦਾ, ਉਹਦੇ ਵਿੱਚ ਫਿਰ ਇਨਸਾਨੀ ਰਵੱਈਆਂ ਦਾ ਬੜਾ ਵੇ ਕਿ ਨਾ ਅਗਲੇ ਬਰਦਾਸ਼ਤ ਕਰਦੇ ਨੇ, ਨਾ ਬੱਚੀਆਂ ਨੂੰ ਸਮਝਾਇਆ ਜਾਂਦਾ, ਹੋਰ ਮਸਾਇਲ ਆ ਜਾਂਦੇ ਨੇ। ਇਸ ਤਰ੍ਹਾਂ ਬੜੇ ਪ੍ਰੋਬਲਮ ਚੱਲ ਰਹੇ ਨੇ ਜ਼ਿੰਦਗੀ ਵਿੱਚ ਜਿਹੜੇ ਹੁੰਦੇ ਨੇ। ਬਹਿਰਹਾਲ ਇਹ ਵੇ ਕਿ ਬੜੇ ਉਦੋਂ ਇਹੀ ਸਮਝਾਉਂਦੇ ਸਨ ਕਿ ਤੁਸੀਂ ਕੀ ਕਹਿੰਦੇ ਨੇ ਆਪਣੇ ਘਰ ਜਾ ਕੇ ਆਪਣਾ ਜਿਹੜਾ ਵੇ ਕਰਨਾ ਵੇ, ਆਪਣੇ ਮੁਕਾਮ ਬਣਾਉਣਾ ਵੇ। ਇਸ ਤਰ੍ਹਾਂ ਫਿਰ ਮੁਕਾਮ ਬਣਦਾ ਹੁੰਦਾ ਸੀ। ਮੇਰੀ ਜਦੋਂ ਸ਼ਾਦੀ ਹੋਈ, ਮੈਂ ਜਦੋਂ ਆਈ ਮਕਲਾਵੇ 'ਤੇ, ਮਕਲਾਵਾ ਜਿਹੜਾ ਦੁਲਹਨ ਦੂਸਰੇ ਦਿਨ ਆਉਂਦੀ ਉਹਨੂੰ ਮਕਲਾਵਾ ਕਹਿੰਦੇ ਨੇ, ਮਕਲਾਵੇ 'ਤੇ ਆਈ। ਅਤੇ ਉਹ ਮੇਰੇ ਅੱਬੂ ਨੇ, ਇੰਨਾ ਬਜ਼ੁਰਗਾਂ ਦਾ ਇਹਤਰਾਮ ਹੁੰਦਾ ਸੀ, ਸਾਡੇ ਮੁਹੱਲੇ 'ਚ ਹੀ ਰਹਿੰਦੇ ਸਨ ਬੇਜੀ। ਬੇਜੀ ਨੂੰ ਵੱਲ ਭੇਜਿਆ, ਉਹ ਹਾਲਾਂਕਿ ਸਾਡੇ ਮੁਹੱਲੇਦਾਰ ਸਨ, ਉਹਨਾਂ ਦੀ ਵਾਲਦਾ ਸਨ, ਪਰ ਅੱਬੂ ਕਹਿੰਦੇ ਸਭ ਤੋਂ ਪਹਿਲੇ ਜਾ ਕੇ ਬੇਜੀ ਨੂੰ ਸਲਾਮ ਕਰਕੇ ਆ ਤੋ। ਇੰਨਾ ਬੜਿਆਂ ਦਾ ਇਹਤਰਾਮ ਹੁੰਦਾ ਸੀ ਜਿਹੜਾ ਆਸ ਪੜੋਸ ਦਾ ਵੀ, ਕਿ ਬੇਜੀ ਨੂੰ ਸਲਾਮ ਕਰਕੇ ਆ ਕਿ ਤੂੰ ਆਈ ਹੈ, ਸਭ ਤੋਂ ਪਹਿਲੇ ਬੇਜੀ ਕੋ ਜਾ। ਅੱਬੂ ਨੇ ਮੈਨੂੰ ਅੰਦਰ ਵੜਦੇ ਹੀ ਬਸ ਸਮਝੋ ਬਹਿਣ ਵੀ ਨਹੀਂ ਦਿੱਤਾ, ਅਤੇ ਅੱਬੂ ਨੇ ਮੈਨੂੰ ਬੇਜੀ ਵੱਲ ਭੇਜ ਦਿੱਤਾ, ਔਰ ਅਸੀਂ ਵੀ ਸਿਰ ਝੁਕਾ ਕੇ ਚਲੇ ਗਏ। ਬੇਜੀ ਨੂੰ ਜਾ ਕੇ ਮੈਂ ਮਿਲੀ, ਬੇਜੀ ਬੜੇ ਖੁਸ਼ ਹੋਏ। ਬੇਜੀ ਨੇ ਦੁਆਵਾਂ ਦਿੱਤੀਆਂ, ਸਿਰ 'ਤੇ ਪਿਆਰ ਦਿੱਤਾ। ਉਹ ਕਿਤੇ ਬਹੁਤ ਜ਼ਿਆਦਾ ਆ ਜਾ ਨਹੀਂ ਸਕਦੇ ਸਨ, ਇਸ ਤੋਂ ਫਿਰ ਮੈਨੂੰ ਭੇਜਿਆ ਗਿਆ ਕਿ ਤੂੰ ਮਿਲ ਕੇ ਆ ਉਹਨਾਂ ਨੂੰ ਜਾ ਕੇ। ਤਾਂ ਬੇਜੀ ਨੇ ਮੈਨੂੰ ਇੱਕ ਜਦੋਂ ਮੈਂ ਥੋੜ੍ਹੀ ਦੇਰ ਬੈਠ ਕੇ ਫਿਰ ਮੈਂ ਉੱਠੀ, ਮੈਨੂੰ ਇੰਨੀ ਸ਼ਰਮ ਵੀ ਆਉਂਦੀ ਸੀ। ਮੈਂ ਕੱਪੜੇ ਪਾਏ ਸਨ ਰੇਸ਼ਮੀ ਜੇ, ਅਤੇ ਉਹ ਐਸਾ ਪਾਇਆ ਸੀ, ਅਤੇ ਮੈਨੂੰ ਬੜੀ ਸ਼ਰਮ ਆ ਰਹੀ ਸੀ, ਅਜੀਬ ਜੀ ਫੀਲਿੰਗ ਹੋ ਰਹੀ ਸੀ ਬੇਜੀ ਦੇ ਸਾਹਮਣੇ ਮੈਨੂੰ। ਅਤੇ ਜਦੋਂ ਮੈਂ ਉੱਠਣ ਲੱਗੀ ਨਾ, ਤਾਂ ਬੇਜੀ ਨੇ ਕਿਹਾ ਬੇਟਾ ਇੱਕ ਗੱਲ ਸੁਣ ਮੇਰੀ। ਬੜੇ ਪਿਆਰ ਦੇ ਨਾਲ, ਇੰਨੀ ਮੁਹੱਬਤ ਦੇ ਨਾਲ ਉਹਨਾਂ ਨੇ ਮੈਨੂੰ ਇੱਕ ਤਲਕੀਨ ਕੀਤੀ, ਔਰ ਮੈਨੂੰ ਉਹਨਾਂ ਨੇ ਕਿਹਾ ਕਿ ਬੇਟਾ ਮੈਂ ਇੱਕ ਗੱਲ ਮੇਰੀ ਯਾਦ ਰੱਖੀ, ਘਰ ਉਦੋਂ ਵਸਦੇ ਨੇ ਜੇ ਤੇਰੇ ਬੰਦੇ ਨੂੰ ਕਦੀ ਗੁੱਸਾ ਚੜ੍ਹੇ ਨਾ, ਉਸ ਵੇਲੇ ਅੱਗੋਂ ਜਵਾਬ ਨਾ ਦੇਵੀਂ, ਬਿਲਕੁਲ ਜਵਾਬ ਤੋਂ ਨਹੀਂ ਦੇਣਾ, ਖਾਮੋਸ਼ੀ ਇਖਤਿਆਰ ਕਰ ਲੈਣੀ, ਉਹ ਤੋਂ ਹਟ ਜਾਣਾ, ਸਮਝੀ ਤੂੰ ਕੁਝ ਸੁਣਿਆ ਹੀ ਨਹੀਂ। ਅਤੇ ਫਿਰ ਤਰ੍ਹਾਂ ਘਰ ਜਿਹੜਾ ਬਸਣ 'ਚ ਆਸਾਨੀ ਹੋ ਜਾਏ। ਕਦੀ ਬੰਦੇ ਨੂੰ ਮੁੜ ਕੇ ਅੱਗੋਂ ਜਵਾਬ ਨਹੀਂ ਦੇਣਾ। ਜਦੋਂ ਬੰਦਾ ਗੁੱਸੇ 'ਚ ਹੋਵੇ ਨਾ, ਉਹਨੂੰ ਜਵਾਬ ਨਾ ਦੇਵੋ, ਬਸ ਹਟ ਜਾਵੋ। ਬਾਅਦ 'ਚ ਕਦੀ ਆਪਣੀ ਗੱਲ ਕਹਿਣੀ ਕਹਿ ਦੇਵੋ, ਪਰ ਬੰਦੇ ਨੂੰ ਉਸ ਵੇਲੇ ਅੱਗੋਂ ਔਰਤ ਜਵਾਬ ਨਾ ਦੇਵੇ। ਮੈਂ ਇੰਨੀ ਛੋਟੀ ਏਜ ਸੀ, 16 ਸਾਲ ਏਜ ਸੀ, ਮੈਂ ਉਹਨਾਂ ਦੀ ਗੱਲ ਪੱਲੇ ਬੰਨ੍ਹ ਲਈ। ਉਹ ਗੱਲ ਫਿਰ ਵਾਕਈ ਬੜੀ ਸਾਡੇ ਕੰਮ ਆਉਂਦੀਆਂ। ਉਹ ਚੀਜ਼ਾਂ ਬੜਿਆਂ ਦੀਆਂ ਕਈਆਂ ਹੋਈਆਂ ਚੀਜ਼ਾਂ ਜਿਹੜੀਆਂ ਨੇ ਨਾ, ਉਹ ਕਦੀ ਰਾਏਗਾ ਨਹੀਂ ਜਾਂਦੀਆਂ, ਨਾ ਸਾਨੂੰ ਗਲਤ ਗੱਲ ਕਹਿੰਦੇ ਨੇ, ਨਾ ਕੋਈ ਗਲਤ ਗੱਲ ਸਮਝਾਉਂਦੇ ਨੇ, ਅਤੇ ਨਾ ਹੀ ਕਦੀ ਉਹ ਚੀਜ਼ਾਂ ਰਾਏਗਾ ਜਾਂਦੀਆਂ ਨੇ। ਇਸ ਤਰ੍ਹਾਂ ਤੁਹਾਨੂੰ ਜ਼ਿੰਦਗੀ, ਉਹਨਾਂ ਦੇ ਮਸ਼ਵਰੇ ਜਿਹੜੇ ਸਨ ਨਾ, ਉਹ ਜ਼ਿੰਦਗੀ ਦੀ ਗਾੜੀ ਜਿਹੜੀ ਹੈ ਨਾ, ਉਹ ਚਲਾਉਣ 'ਚ ਬੜੀ ਮਦਦਗਾਰ ਹੁੰਦੇ ਸਨ। ਅਤੇ ਉਹ ਫਿਰ ਇਸ ਤਰ੍ਹਾਂ ਜ਼ਿੰਦਗੀ ਦੀ ਗੱਡੀ, ਭਾਵੇਂ ਕਿਤੇ ਪੱਥਰ ਆ ਗਿਆ, ਕੁਛ ਆ ਗਿਆ, ਟਿਕ 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 ਚੱਲਦੀ ਜਾਂਦੀ ਸੀ। गाड़ी को चलाना बाबू जरा हल्के हल्के हल्के, कहीं दिल का जाम न छलके, दिल का जाम कहीं ना छलके, गाड़ी को चलाना बाबू। ਤੇ ਲਓ ਵੀ ਗਾੜੀ ਕੋ ਚਲਾਣਾ ਬਾਬੂ, ਤੇ ਗਾੜੀ ਇਸ ਤਰ੍ਹਾਂ ਰੇੜਦੀ ਜਾਂਦੀ ਸੀ। ਤੇ ਚਲੋ ਵੀ ਠੀਕ ਹੈ, ਅਸੀਂ ਖਾਂਦੇ ਹਾਂ ਦਾਲ। ਓਏ ਹੋਏ ਹੋਏ ਹੋਏ, ਸਦਕੇ ਥੀਵਾਂ, ਆਪਣੀ ਸਦਕੇ ਥੀਵਾਂ ਬੜੀ ਮਜ਼ੇ ਦੀ ਬਣੀ ਹੈ। ਥੋੜ੍ਹਾ ਜਿਹਾ ਲੂਣ ਪਿਆ ਘੱਟ ਲੱਗਦਾ, ਉੱਠ ਕੇ ਉਹ ਮੈਂ ਥੋੜ੍ਹਾ ਜਿਹਾ ਪਾ ਦੇਵਾਂਗੀ, ਲੇਕਿਨ ਵੈਸੇ ਬਹੁਤ ਟੇਸਟੀ ਬਣੀ। ਅਤੇ ਚਲੋ ਜੀ, ਮੈਂ ਤੁਹਾਡੇ ਕੋਲ ਇਜਾਜ਼ਤ ਚਾਹੁੰਦੀ ਹਾਂ। ਨਵੇਂ ਆਉਣ ਵਾਲਿਆਂ ਨੂੰ ਵੀ ਵੈਲਕਮ ਕਰਨੇ ਆ, ਪੁਰਾਣਿਆਂ ਦਾ ਵੀ ਅਸੀਂ ਸ਼ੁਕਰੀਆ ਅਦਾ ਕਰਨੇ ਆ, ਸਾਰਿਆਂ ਦਾ ਢੇਰਾਂ ਦੇ ਹਿਸਾਬ ਨਾਲ ਅਸੀਂ ਸ਼ੁਕਰੀਆ ਅਦਾ ਕਰਨੇ ਆ। ਤੁਸੀਂ ਸਾਡੇ ਵਿਹੜੇ 'ਚ ਆਉਂਦੇ ਰਹੀਓ, ਅਤੇ ਕੌਮੈਂਟ ਕਰਨਾ ਬਿਲਕੁਲ ਨਾ ਭੁੱਲਿਓ। ਇਹ ਸਮਝੋ ਤੁਹਾਡੀ ਡਿਊਟੀ ਹੈ। ਅਤੇ ਜੇ ਤੁਸੀਂ ਆਪਣੀ ਡਿਊਟੀ ਪੂਰੀ ਨਾ ਕੀਤੀ, ਤਾਂ ਫਿਰ ਦੇਖ ਲਿਓ, ਫਿਰ ਮੈਨੂੰ ਆ ਜਾਣਾ ਗੁੱਸਾ। तो फिर मिलने, अल्लाह हाफिज़, तेरा बरखा।